ਜਿਹੜਾ ਖਾਲਿਸਤਾਨੀ ਸੰਘਰਸ਼ ਚੱਲਿਆ ਉਹਦੇ ਬਾਰੇ ਬਹੁਤ ਸਾਰੇ ਲੋਕਾਂ ਤੋਂ ਅਸੀਂ ਗੱਲ ਸੁਣਦੇ ਰਹੇ ਹਾਂ ਵੀ ਤੁਸੀਂ ਕੀ ਖੱਟਿਆ। ਜਿਵੇਂ ਕਿਸੇ ਮਾਂ ਦੇ ਪੁੱਤ ਉਹਦੇ ਕੋਲ ਬੈਠੇ ਹੋਣ ਤੇ ਬਿਰਧ ਬਿਮਾਰ ਜਿਹੜਾ ਪਿਓ ਆ ਉਹ ਵੀ ਹੋਵੇ ਤੇ 10-15 ਗੁੰਡੇ ਉਹਨਾਂ ਦੀ ਮਾਂ ਦੀ ਇੱਜ਼ਤ ਲੁੱਟਣ ਪੈ ਜਾਣ ਤੇ ਉਹ ਨਿਆਣਿਆਂ ਨੂੰ ਬੇਸ਼ੱਕ ਪਤਾ ਹੀ ਹੋਵੇ ਵੀ ਅਸੀਂ ਇਹਨਾਂ ਬਦਮਾਸ਼ਾਂ ਸਾਹਮਣੇ ਟਿਕ ਨਹੀਂ ਸਕਦੇ, ਪਰ ਉਹਨਾਂ ਦਾ ਲੜਨਾ ਫਰਜ਼ ਬਣਦਾ ਸੀ ਤੇ ਅਗਲੇ ਲੜੇ। ਅਜਨਾਲਾ ਹਿੰਸਾ ਇਹ ਅੱਖਰ ਇੰਨਾ ਪਾਪੂਲਰ ਕਰ ਦਿੱਤਾ ਹੈ ਪਿਛਲੇ ਇੱਕ ਹਫ਼ਤੇ ਤੋਂ ਵੀ ਜਿਵੇਂ ਅਜਨਾਲੇ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਕਤਲੇਆਮ ਹੋਇਆ, ਕਿੰਨਾ ਕੁ ਡਾਂਗਾ ਸੋਟੇ ਚੱਲੇ ਤੇ 35-40 ਲਾਸ਼ਾਂ ਘੱਟੋ ਘੱਟ ਉੱਥੇ ਡਿੱਗੀਆਂ ਹੋਣ। ਕੋਈ ਕਹਿੰਦਾ ਜੀ ਅਜਨਾਲਾ ਥਾਣਾ ਜਿਹੜਾ ਸੀ ਉਹਨੂੰ ਕੈਪਚਰ ਕਰ ਲਿਆ, ਕੋਈ ਕੁਛ ਜੋ ਵੀ ਉਹਨਾਂ ਨੇ ਕਿਹਾ। ਹੁਣ ਇਹਦੇ ਹਿਸਾਬ ਦੇ ਨਾਲ ਜਦੋਂ ਉਹ ਕਹਿੰਦੇ ਆ ਵੀ ਅਜਨਾਲੇ ਦੇ ਵਿੱਚ ਬਹੁਤ ਵੱਡਾ ਮਾੜਾ ਵਾਪਰ ਗਿਆ, ਜੀ ਕਿੱਥੇ ਸੀ ਪੰਜਾਬ ਦੀ ਸਰਕਾਰ, ਕਿੱਥੇ ਸੀ ਪੰਜਾਬ ਦੀ ਉਹ ਪੁਲਿਸ ਜਿਹਨੇ ਏਡਾ ਵੱਡਾ ਖਾੜਕੂ ਲਹਿਰ ਨੂੰ ਕਾਬੂ ਕਰ ਲਿਆ। ਉਹ ਕਹਿੰਦੇ ਇਹ ਵੀ ਸਾਰੇ ਭਗਵੰਤ ਮਾਨ ਨੂੰ ਤੇ ਉਹਦੀ ਸਰਕਾਰ ਨੂੰ ਲਗਾਤਾਰ ਨਿਸ਼ਾਨੇ ਤੇ ਲਿਆ ਹੋਇਆ ਹੈ। ਪਰ ਆਪਾਂ ਇਹ ਸੋਚੋ ਵੀ ਜੇ ਇਹ ਸਾਰਾ ਕੁਝ ਨਹੀਂ ਹੋਇਆ ਤਾਂ ਕੀ ਖੱਟਿਆ, ਤੇ ਜੇ ਇਹ ਵਾਪਰ ਜਾਂਦਾ ਫਿਰ ਕੀ ਗਵਾਉਣਾ ਸੀ। ਜਿਹੜਾ ਸੁਬਰਾਮਨੀਅਮ ਸਵਾਮੀ ਹੈ ਉਹਨੇ ਕਿਸਾਨ ਸੰਘਰਸ਼ ਵਾਲੇ ਦਿਨਾਂ 'ਚ ਕਹੀ ਸੀ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਭਾਰਤ ਨਾਲੋਂ ਬੇਗਾਨਗੀ ਦੀ ਭਾਵਨਾ ਵੱਧ ਰਹੀ ਹੈ ਤੇ ਮੈਨੂੰ ਡਰ ਵਾ ਕਿਤੇ ਆਪਾਂ ਪੰਜਾਬ ਗਵਾ ਨਾ ਲਈ। ਕਾਂਗਰਸ ਪਾਰਟੀ ਦੇ ਵੱਡੇ ਜਿਹੜੇ ਲੀਡਰ ਨੇ ਉਹਨਾਂ ਨੇ ਵੀ ਆਖੀ ਸੀ ਕਿ ਇੰਦਰਾ ਨੂੰ ਅਹਿਸਾਸ ਨਹੀਂ ਸੀ ਜਦੋਂ ਉਹ ਪੰਗਾ ਲੈਣ ਲੱਗੀ ਤੇ ਘੱਟੋ ਘੱਟ ਮੋਦੀ ਨੂੰ ਅਕਲ ਕਰ ਲੈਣੀ ਚਾਹੀਦੀ। ਸਾਡੇ ਸਿੱਖ ਨੌਜਵਾਨ ਜਿਹੜੇ ਅੱਜ ਮੈਦਾਨ ਵਿੱਚ ਆਏ ਨੇ ਕੋਈ ਸਰਗਰਮੀ ਕਰਦੇ ਆ ਤਾਂ ਇਸ ਮੁਲਕ ਦੇ ਸਿਸਟਮ ਨੂੰ ਇਹ ਸੋਚਣਾ ਪੈ ਰਿਹਾ ਕਿ ਕਿਤੇ ਪਹਿਲਾਂ ਵਾਲੀ ਗੱਲ ਜਿਹੜੀ ਆ ਉਹ ਨਾ ਬਣੇ। ਜੇ ਅਜਨਾਲੇ ਬਚਾਅ ਹੋ ਵੀ ਗਿਆ ਤਾਂ ਕੋਈ ਹੋਰ ਗੱਲ ਵਾਪਰ ਜੂਗੀ, ਪਰ ਹੁਣ ਅੱਜ ਵਾਲੀ ਜਿਹੜੀ ਅੱਲੜ ਜਵਾਨੀ ਆ ਜਿਹਨੇ 1984 ਤੋਂ 94 ਤੱਕ ਵਾਲਾ ਜਿਹੜਾ ਪੀਰੀਅਡ ਆ ਉਹ ਉਵੇਂ ਨਹੀਂ ਦੇਖਿਆ ਪਰ ਸੁਣਿਆ ਸਮਝਿਆ ਬਹੁਤ ਹੈ। ਅੱਜ ਦੀ ਇਸ ਸਿੱਖ ਨੌਜਵਾਨੀ ਨੇ ਹੁਣ ਪਿੱਛੇ ਨਹੀਂ ਜੇ ਮੁੜਨਾ। ਸਮਝਿਆ ਤਾਂ ਇਹ ਜਾ ਰਿਹਾ ਸੀਗਾ ਕਿ ਖਾਲਿਸਤਾਨੀ ਸੰਘਰਸ਼ ਜਿਹੜਾ ਖਾੜਕੂ ਲਹਿਰ ਆ ਉਹਨੂੰ ਦਬਾ ਲਿਆ ਗਿਆ ਹੈਗਾ ਤੇ ਹੁਣ ਦੁਬਾਰਾ ਕਿਤੇ ਖਾਲਿਸਤਾਨ ਦਾ ਝੰਡਾ ਏਜੰਡਾ ਜਾਂ ਇਹਦਾ ਨਾਂ ਹੀ ਨਹੀਂ ਕਿਸੇ ਨੇ ਲੈਣਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਸ਼ੁਰੂ ਵਿੱਚ ਇੱਕ ਖਬਰ ਆ ਜਿਹੜੀ ਬੜੀ ਜ਼ਰੂਰੀ ਲੱਗਦੀ ਆ ਸਾਂਝੀ ਕੀਤੀ ਜਾਵੇ ਸਾਰਿਆਂ ਨਾਲ। ਬਈ ਜਿਹੜਾ ਖਾਲਿਸਤਾਨੀ ਸੰਘਰਸ਼ ਚੱਲਿਆ ਉਹਦੇ ਬਾਰੇ ਬਹੁਤ ਸਾਰੇ ਲੋਕਾਂ ਤੋਂ ਅਸੀਂ ਗੱਲ ਸੁਣਦੇ ਰਹੇ ਹਾਂ ਵੀ ਤੁਸੀਂ ਕੀ ਖੱਟਿਆ। ਵੈਸੇ ਤਾਂ ਕੋਈ ਇਹ ਲਾਲਾ ਜੀ ਦੀ ਹੱਟੀ ਤਾਂ ਹੈ ਨਹੀਂ ਸੀ, ਪਿੱਛੇ ਤੇ ਸੌਦਾ ਪਾਇਆ ਸੀਗਾ ਤੇ ਖੱਟਣ ਕਮਾਉਣ ਵਾਲਾ ਪ੍ਰੋਗਰਾਮ ਹੋਵੇ। ਇਹ ਤਾਂ ਇਵੇਂ ਦੀ ਗੱਲ ਸੀਗੀ ਵੀ ਜਿਵੇਂ ਕਿਸੇ ਮਾਂ ਦੇ ਪੁੱਤ ਉਹਦੇ ਕੋਲ ਬੈਠੇ ਹੋਣ ਤੇ ਬਿਰਧ ਬਿਮਾਰ ਜਿਹੜਾ ਪਿਓ ਆ ਉਹ ਵੀ ਹੋਵੇ ਤੇ 10-15 ਗੁੰਡੇ ਉਹਨਾਂ ਦੀ ਮਾਂ ਦੀ ਇੱਜ਼ਤ ਲੁੱਟਣ ਪੈ ਜਾਣ ਤੇ ਉਹ ਨਿਆਣਿਆਂ ਨੂੰ ਬੇਸ਼ੱਕ ਪਤਾ ਹੀ ਹੋਵੇ ਵੀ ਅਸੀਂ ਇਹਨਾਂ ਬਦਮਾਸ਼ਾਂ ਸਾਹਮਣੇ ਟਿਕ ਨਹੀਂ ਸਕਦੇ, ਪਰ ਉਹਨਾਂ ਦਾ ਲੜਨਾ ਫਰਜ਼ ਬਣਦਾ ਸੀ ਤੇ ਅਗਲੇ ਲੜੇ। ਉੱਥੇ ਨਫੇ ਨੁਕਸਾਨ ਦੀ ਗੱਲ ਨਹੀਂ ਸੀਗੀ, ਉੱਥੇ ਇਹ ਸੀ ਵੀ ਸਾਡਾ ਫਰਜ਼ ਬਣਦਾ ਸੀ ਕਿ ਪੰਜਾਬ ਦੇ ਉੱਤੇ ਪੰਥ ਉੱਤੇ ਜਿਹੜੀ ਪੱਗ ਰੁਲਦੀ ਫਿਰਦੀ ਆ, ਜਿਹੜੀ ਸਾਡੀ ਸਿੱਖੀ ਦੀ ਹੇਠੀ ਹੋਈ ਆ, ਇਹਦਾ ਲੇਖਾ ਜੋਖਾ ਕੀਤਾ ਜਾਵੇ। ਤੇ ਇਸ ਸਾਰੇ ਸਮੇਂ ਨੂੰ ਇਹ ਕਿਹਾ ਗਿਆ ਵੀ ਪੰਜਾਬ ਹੁਣ ਗੜਬੜ ਵਾਲਾ ਖੇਤਰ ਕਰਾਰ ਦਿੱਤਾ ਗਿਆ। ਪੰਜਾਬ ਵਿੱਚ ਮਾਹੌਲ ਖਰਾਬ ਆ, ਇਹੋ ਜਿਹੀਆਂ ਗੱਲਾਂ ਚੱਲਦੀਆਂ ਸੀਗੀਆਂ ਜਿਹੜੀਆਂ ਹੁਣ ਵੀ ਕਈਆਂ ਨੇ ਆਪੋ ਆਪਦੇ ਸਹੂਲਤ ਦੇ ਹਿਸਾਬ ਨਾਲ ਅੱਖਰ ਰੱਖੇ ਹੋਏ ਨੇ ਵੀ ਕਾਲਾ ਦੌਰ ਸੀ, ਕੋਈ ਉਹਨੂੰ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਪਰ ਅੱਜ ਇੱਕ ਟੈਲੀਵਿਜ਼ਨ ਚੈਨਲ ਦੇ ਉੱਤੇ ਕੁਛ ਗੈਰ ਸਿੱਖ ਹਿੰਦੂ ਭਾਈਚਾਰੇ ਦੇ, ਚਾਹੇ ਉਹ ਲਿਬਰਲ ਨੇ ਜਾਂ ਕੁਛ ਮਰਜ਼ੀ ਕਹਾਉਂਦੇ ਹੋਣ, ਉਹਨਾਂ ਦੀ ਇੱਕ ਵਾਰਤਾ ਚੱਲਦੀ ਸੀ ਜਿਹਦੇ ਵਿੱਚ ਆਸ਼ੂਤੋਸ਼ ਨਾਂ ਦਾ ਇੱਕ ਬੜਾ
ਵੱਡਾ ਥਿੰਕਰ ਆ, ਜਿਹੜਾ ਮੀਡੀਆ ਪਰਸਨੈਲਿਟੀ ਆ, ਉਹਨੇ ਉਹ ਸਾਰੇ ਪ੍ਰੋਗਰਾਮ ਨੂੰ ਚਲਾਇਆ, ਜਿਹਦੇ ਵਿੱਚ ਚੰਦਰ ਸੁਧਾ ਡੋਗਰਾ, ਜਿਹਦੀਆਂ ਦਿੱਲੀ ਤੋਂ ਅਕਸਰ ਤੁਸੀਂ ਅਜੀਤ ਅਖਬਾਰ ਦੇ ਵਿੱਚ ਰਿਪੋਰਟਾਂ ਪੜ੍ਹਦੇ ਸੁਣਦੇ ਹੋ, ਇਵੇਂ ਹੀ ਵਿਨੋਦ ਸ਼ਰਮਾ ਐਚਟੀ ਵਾਲਾ ਤੇ ਇੱਕ ਰਾਜੀਵ ਖੰਨਾ, ਇਹ ਸਾਰੇ ਲੋਕ ਅਜਨਾਲਾ ਘਟਨਾ ਦੇ ਬਾਰੇ ਚਰਚਾ ਕਰ ਰਹੇ ਸੀ। ਅਜਨਾਲਾ ਹਿੰਸਾ, ਇਹ ਅੱਖਰ ਇੰਨਾ ਪਾਪੂਲਰ ਕਰ ਦਿੱਤਾ ਹੈ ਪਿਛਲੇ ਇੱਕ ਹਫ਼ਤੇ ਤੋਂ, ਵੀ ਜਿਵੇਂ ਅਜਨਾਲੇ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਕਤਲੇਆਮ ਹੋਇਆ, ਕਿੰਨਾ ਕੁ ਡਾਂਗਾ ਸੋਟੇ ਚੱਲੇ ਤੇ 35-40 ਲਾਸ਼ਾਂ ਘੱਟੋ ਘੱਟ ਉੱਥੇ ਡਿੱਗੀਆਂ ਹੋਣ, ਜਦੋਂ ਕਿ ਉੱਥੇ ਮਾਮੂਲੀ ਇਹੋ ਜਿਹਾ ਜਿਹੜਾ ਧੱਕਾ ਮੁੱਕੀ ਆ, ਉਹ ਤਕਰੀਬਨ ਆਮ ਹੀ ਧਰਨੇ ਮੁਜ਼ਾਹਰਿਆਂ 'ਚ ਹੋ ਜਾਂਦਾ ਜਿੰਨਾ ਕੁ ਇੱਥੇ ਹੋਇਆ। ਪਰ ਉਹਨੂੰ ਅਜਨਾਲਾ ਹਿੰਸਾ, ਉਹ ਉੱਥੇ ਬੰਬ ਡਿੱਗ ਪਿਆ ਜੀ, ਤੋਪ ਚੱਲ ਗਈ। ਖਾਸ ਤੌਰ ਦੇ ਉੱਤੇ ਭਾਰਤ ਦੇ ਮੀਡੀਆ ਨੇ ਬੜਾ ਹਾਲ ਦਹਾਈ ਚੱਕੀ ਹੋਈ ਆ। ਅਸਲ ਬਿਮਾਰੀ ਤਾਂ ਇਹ ਆ ਕਿ ਉਹਨਾਂ ਨੂੰ ਇਹ ਬੜਾ ਹਜਮ ਕਰਨਾ ਔਖਾ ਹੋ ਗਿਆ ਹੈ ਕਿ ਪੰਜਾਬ ਦੀ ਸਿੱਖ ਨੌਜਵਾਨੀ, ਜਿਹਦੇ ਬਾਰੇ ਉਹਨਾਂ ਨੂੰ ਇਹ ਵਹਿਮ ਆ, ਇਹ ਭਰਮ ਪਾਇਆ ਵੀ ਇੰਨੀ ਕੁੱਟ ਪਈ ਆ ਨਾ ਪੰਜਾਬ 'ਚ, ਇੰਨੇ ਕੁ ਬੰਦੇ ਮਾਰ ਦਿੱਤੇ ਆ KPS ਗੱਲ ਨੇ, ਵੀ ਹੁਣ ਨਹੀਂ ਉੱਥੇ ਕੋਈ ਸਿਰ ਚੱਕ ਸਕਦਾ। ਇਸ ਵਹਿਮ ਦੇ ਵਿੱਚ ਜਿਨ੍ਹਾਂ ਨੇ ਖਬਰ ਸੁਣੀ ਵੀ ਪੰਜਾਬ ਦੇ ਵਿੱਚ ਥਾਣੇ ਦਾ ਘਿਰਾਓ ਕਰਕੇ ਸਿੱਖ ਨੌਜਵਾਨਾਂ ਨੇ ਇੱਕ ਉਹ ਨੌਜਵਾਨ ਜਿਹਨੂੰ ਝੂਠੇ ਮੁਕੱਦਮੇ 'ਚ ਫਸਾਇਆ ਹੋਇਆ ਦੱਸਿਆ ਜਾ ਰਿਹਾ, ਉਹਨੂੰ ਉਹਦੀ ਰਿਹਾਈ ਵੀ ਕਰਨ ਲਈ ਮਜਬੂਰ ਕੀਤਾ ਤੇ ਸਾਰਾ ਪਰਚਾ ਰੱਦ ਕਰਨ ਦੀ ਵੀ ਜਿਹੜੀ ਆ ਗੱਲ ਉਹ ਮਨਾਈ ਗਈ, ਫੇਰ ਹੀ ਉੱਥੋਂ ਉਹ ਉੱਠੇ। ਹੁਣ ਇਹਨੂੰ ਮੀਡੀਆ ਨੇ ਬਣਾਇਆ ਵੀ ਜੀ ਅਜਨਾਲਾ ਹਿੰਸਾ, ਕੋਈ ਕਹਿੰਦਾ ਜੀ ਅਜਨਾਲਾ ਥਾਣਾ ਜਿਹੜਾ ਸੀ ਉਹਨੂੰ ਕੈਪਚਰ ਕਰ ਲਿਆ, ਕੋਈ ਕੁਛ ਜੋ ਵੀ ਉਹਨਾਂ ਨੇ ਕਿਹਾ। ਹੁਣ ਇਹਦੇ ਹਿਸਾਬ ਦੇ ਨਾਲ ਜਦੋਂ ਉਹ ਕਹਿੰਦੇ ਆ ਵੀ ਅਜਨਾਲੇ ਦੇ ਵਿੱਚ ਬਹੁਤ ਵੱਡਾ ਮਾੜਾ ਵਾਪਰ ਗਿਆ, ਜੀ ਕਿੱਥੇ ਸੀ ਪੰਜਾਬ ਦੀ ਸਰਕਾਰ, ਕਿੱਥੇ ਸੀ ਪੰਜਾਬ ਦੀ ਉਹ ਪੁਲਿਸ ਜਿਹਨੇ ਏਡਾ ਵੱਡਾ ਖਾੜਕੂ ਲਹਿਰ ਨੂੰ ਕਾਬੂ ਕਰ ਲਿਆ, ਤੇ ਇਹ ਬੜਾ ਗਲਤ ਹੋ ਗਿਆ ਵੀ ਉਹ ਸੁੱਕੇ ਕਿਵੇਂ ਬਚ ਕੇ ਚਲੇ ਗਏ। ਇਦਾਂ ਦੀਆਂ ਗੱਲਾਂ ਜਾਣੀ ਕਿ ਮੀਡੀਆ ਦੇ ਰਾਹੀਂ ਕੀਤੀਆਂ ਜਾ ਰਹੀਆਂ ਨੇ। ਤੇ ਜਿਹੜੀ ਅੱਜ ਮੈਂ ਤੁਹਾਨੂੰ ਆਖਿਆ ਵੀ ਆ ਪ੍ਰੋਗਰਾਮ ਸੁਣ ਕੇ ਹਟਿਆ, ਆਸ਼ੂਤੋਸ਼, ਚੰਦਰ ਸੁਧਾ ਡੋਗਰਾ, ਵਿਨੋਦ ਖੰਨਾ, ਰਾਜੀਵ ਖੰਨਾ ਵਗੈਰਾ, ਵਿਨੋਦ ਸ਼ਰਮਾ ਐਚਟੀ ਵਾਲਾ, ਉੱਥੇ ਇਹ ਗੱਲ ਕਹੀ ਜਾ ਰਹੀ ਸੀ ਕਿ ਜਿਹੜਾ ਮੀਡੀਆ ਜਾਂ ਜਿਹੜੇ ਮੁਲਕ ਦੇ ਲੋਕ ਥਿੰਕਰ ਜਿਹੜੇ ਇਹ ਗੱਲਾਂ ਕਰਦੇ ਨੇ ਕਿ ਜੀ ਉੱਥੇ ਆਹ ਕਰ ਦਿੱਤਾ ਜਾਂਦਾ, ਅਜਨਾਲੇ ਉਹ ਕਰ ਦਿੱਤਾ ਜਾਂਦਾ, ਮਤਲਬ ਗੋਲੀ ਗਾਲੀ ਚੱਲਦੀ, ਤਾਂ ਇਹਦੇ ਲਈ ਆਪਾਂ ਉਹ ਕਹਿੰਦੇ ਵੀ ਸਾਰੇ ਭਗਵੰਤ ਮਾਨ ਨੂੰ ਤੇ ਉਹਦੀ ਸਰਕਾਰ ਨੂੰ ਲਗਾਤਾਰ ਨਿਸ਼ਾਨੇ ਤੇ ਲਿਆ ਹੋਇਆ ਹੈ। ਪਰ ਆਪਾਂ ਇਹ ਸੋਚੋ ਵੀ ਜੇ ਇਹ ਸਾਰਾ ਕੁਝ ਨਹੀਂ ਹੋਇਆ ਤਾਂ ਕੀ ਖੱਟਿਆ, ਤੇ ਜੇ ਇਹ ਵਾਪਰ ਜਾਂਦਾ ਫਿਰ ਕੀ ਗਵਾਉਣਾ ਸੀ। ਹੁਣ ਇਹ ਉਹੋ ਜਿਹੀ ਗੱਲ ਆ, ਜਿਹੋ ਜਿਹੀ ਗੱਲ ਜਿਹੜਾ ਸੁਬਰਾਮਨੀਅਮ ਸਵਾਮੀ ਹੈ ਉਹਨੇ ਕਿਸਾਨ ਸੰਘਰਸ਼ ਵਾਲੇ ਦਿਨਾਂ 'ਚ ਕਹੀ ਸੀ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਭਾਰਤ ਨਾਲੋਂ ਬੇਗਾਨਗੀ ਦੀ ਭਾਵਨਾ ਵੱਧ ਰਹੀ ਆ, ਤੇ ਮੈਨੂੰ ਡਰ ਵਾ ਕਿਤੇ ਆਪਾਂ ਪੰਜਾਬ ਗਵਾ ਨਾ ਲਈਏ। ਇਹ ਜਿਹੜੀ ਗੱਲ ਆ, ਏਦਾਂ ਦੀ ਹੀ ਗੱਲ ਆ ਜਿਹੜੀ ਉਹ ਕਾਂਗਰਸ ਪਾਰਟੀ ਦੇ ਵੱਡੇ ਜਿਹੜੇ ਲੀਡਰ ਨੇ ਉਹਨਾਂ ਨੇ ਵੀ ਆਖੀ ਸੀ ਕਿ ਇੰਦਰਾ ਨੂੰ ਅਹਿਸਾਸ ਨਹੀਂ ਸੀ ਜਦੋਂ ਉਹ ਪੰਗਾ ਲੈਣ ਲੱਗੀ, ਤੇ ਘੱਟੋ ਘੱਟ ਮੋਦੀ ਨੂੰ ਅਕਲ ਕਰ ਲੈਣੀ ਚਾਹੀਦੀ। ਇਹ ਸਾਰੀਆਂ ਗੱਲਾਂ ਮੈਂ ਕਿਉਂ ਕਰ ਰਿਹਾ, ਸਰੋਤਾ ਸੋਚਦਾ ਹੋਣਾ ਹੈ, ਸਾਡੇ ਮਾਣਯੋਗ ਸਰੋਤੇ ਸੋਚਦੇ ਹੋਣੇ ਆ ਵੀ ਗੱਲ ਚੱਲੀ ਕਿੱਥੋਂ ਸੀ ਤੇ ਜਾ ਕਿੱਧਰ ਨੂੰ ਰਹੀ ਆ। ਗੱਲ ਸੱਜਣੋ ਉਸ ਪਾਸੇ ਨੂੰ ਹੀ ਆ ਕਿ ਜਿਹੜੇ ਕਹਿੰਦੇ ਹੁੰਦੇ ਸੀ ਨਾ ਵੀ ਕੀ ਖੱਟਿਆ, ਉਹ ਆਹ ਖੱਟਿਆ। 1984 ਤੋਂ ਬਾਅਦ ਜਿਨ੍ਹਾਂ ਸਿਰ ਲੱਤ ਸੂਰਮਿਆਂ ਨੇ ਆਪਣੇ ਆਪ ਨੂੰ ਭੱਠੀ 'ਚ ਝੋਕਿਆ, ਕੌਮ ਤੋਂ ਕੁਰਬਾਨ ਹੋਏ, ਦੁਸ਼ਮਣ ਦੀ ਹਿੱਕ ਤੇ ਚੜ੍ਹ ਕੇ ਨੱਚੇ ਤੇ ਫਾਂਸੀਆਂ ਦੇ ਤਖਤਿਆਂ ਤੇ ਝੂਲੇ, ਜਿਨ੍ਹਾਂ ਨੇ ਥਾਣਿਆਂ ਦੇ ਵਿੱਚ ਅਣ ਕਿਹਾ ਜਿਹਦਾ ਬਿਆਨ ਕਰਨਾ ਵੀ ਔਖਾ, ਉਹ ਜਿਨ੍ਹਾਂ ਨੇ ਤਸ਼ੱਦਦ ਝੱਲਿਆ, ਉਹ ਸਾਰੀ ਕੁਰਬਾਨੀ ਜਿਹੜੀ ਆ, ਉਹ ਜਿਹੜਾ ਸਾਰਾ ਕੁਝ ਕੀਤਾ, ਅੱਜ ਉਹਦਾ ਇਹ ਲਾਹਾ ਮਿਲ ਰਿਹਾ ਕਿ ਅੱਜ ਜਦੋਂ ਸਾਡੇ ਸਿੱਖ ਨੌਜਵਾਨ ਜਿਹੜੇ ਅੱਜ ਮੈਦਾਨ ਵਿੱਚ ਆਏ ਨੇ ਕੋਈ ਸਰਗਰਮੀ ਕਰਦੇ ਆ, ਤਾਂ ਇਸ ਮੁਲਕ ਦੇ ਸਿਸਟਮ ਨੂੰ ਇਹ ਸੋਚਣਾ ਪੈ ਰਿਹਾ ਕਿ ਕਿਤੇ ਪਹਿਲਾਂ ਵਾਲੀ ਗੱਲ ਜਿਹੜੀ ਆ ਉਹ ਨਾ ਬਣ ਜੇ। ਇਹ ਤਾਂ ਕਹਿੰਦੇ ਆ ਨਾ ਕਾਲਾ ਦੌਰ ਨਾ ਜੇ। ਅਸਲ ਵਿੱਚ ਗੱਲ ਇਹੀ ਹੈ ਨਾ ਵੀ ਜੇ ਕਿਤੇ ਉਸ ਨਾਲ ਇੱਥੇ ਗੋਲੀ ਚੱਲ ਜਾਂਦੀ, ਜੇ ਕਿਤੇ ਇੱਥੇ ਕੁਝ ਹੋ ਜਾਂਦਾ,
ਤਾਂ ਜਿਹੜੀ ਅੱਜ ਦੀ ਸਿੱਖ ਨੌਜਵਾਨੀ ਆ, ਜਿਵੇਂ ਸਾਡੀ ਉਮਰ 1984 ਵਿੱਚ 13-14 ਸਾਲ ਸੀ ਤੇ ਸਾਡੇ ਉੱਤੇ ਉਸ ਲਹਿਰ ਦਾ ਅਸਰ ਪਿਆ, ਅੱਜ ਦੀ ਸਿੱਖ ਨੌਜਵਾਨੀ ਆ ਜਿਹੜੀ, ਉਹਦੇ ਉੱਤੇ ਇਹਨਾਂ ਘਟਨਾਵਾਂ ਦਾ ਅਸਰ ਪੈਣਾ ਸੀ। ਤੇ ਇਹ ਗੱਲ ਯਕੀਨਨ ਆ ਕਿ ਜਿਹੜਾ ਸਿੱਖ ਸੰਘਰਸ਼ 1978 ਤੋਂ ਵਲਵਲੇ ਖਾਂਦਾ ਹੋਇਆ, ਕਦੇ ਉਤਰਾ ਕਦੇ ਚੜਾ ਜਿਹਦੇ ਆ ਰਹੇ ਨੇ, ਉਹਦੇ ਵਿੱਚ ਇਸ ਅਜਨਾਲਾ ਘਟਨਾ ਨੇ ਫਿਰ ਇੱਕ ਨਵਾਂ ਮੋੜ ਲੈ ਕੇ ਆਉਣਾ ਸੀ। ਜੇ ਅਜਨਾਲੇ ਬਚਾਅ ਹੋ ਵੀ ਗਿਆ ਤਾਂ ਕੋਈ ਹੋਰ ਗੱਲ ਵਾਪਰ ਜੂਗੀ, ਪਰ ਹੁਣ ਅੱਜ ਵਾਲੀ ਜਿਹੜੀ ਅੱਲੜ ਜਵਾਨੀ ਆ, ਜਿਹਨੇ 1984 ਤੋਂ 94 ਤੱਕ ਵਾਲਾ ਜਿਹੜਾ ਪੀਰੀਅਡ ਆ, ਉਹ ਉਵੇਂ ਨਹੀਂ ਦੇਖਿਆ ਪਰ ਸੁਣਿਆ ਸਮਝਿਆ ਬਹੁਤ ਹੈ। ਅੱਜ ਦੀ ਇਸ ਸਿੱਖ ਨੌਜਵਾਨੀ ਨੇ ਹੁਣ ਪਿੱਛੇ ਨਹੀਂ ਜੇ ਮੁੜਨਾ। ਜਿਹੋ ਜੀਆਂ ਗੱਲਾਂ ਬਾਤਾਂ ਅੱਜ ਕੱਲ ਚੱਲ ਰਹੀਆਂ ਨੇ, ਤੇ ਜਿਵੇਂ ਉਹਨਾਂ ਗੱਲਾਂ ਬਾਤਾਂ ਦੇ ਉੱਤੇ ਭਾਰਤੀ ਹਕੂਮਤੀ ਢਾਂਚੇ ਨਾਲ ਸੰਬੰਧਿਤ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਲੋਕ, ਇੱਥੋਂ ਤੱਕ ਕਿ ਸਿੱਖਾਂ ਵਿੱਚੋਂ ਵੀ ਮਜੀਠੀਏ ਤੇ ਰਵਨੀਤ ਬਿੱਟੂ ਵਰਗੇ, ਰਣਜੀਤ ਸਿੰਘ ਢੱਡਰੀਆਂ ਵਾਲੇ ਵਰਗੇ ਤੇ ਸਰਬਜੀਤ ਸਿੰਘ ਧੂੰਦੇ ਵਾਲੇ ਵਰਗੇ ਤੇ ਹੋਰ ਬਹੁਤ ਸਾਰੇ ਹਾਲ ਦਹਾਈ ਪਾਉਂਦੇ ਆ ਵੀ ਆਹ ਕਹਿਤਾ ਜੀ, ਹੁਣ ਉਹ ਕਹਿਤਾ। ਇਹ ਸਾਰੀ ਗੱਲ ਇਹ ਦੱਸਦੀ ਆ ਕਿ ਪੰਜਾਬ ਦੇ ਵਿੱਚ ਪੰਥਕ ਸਹੁਰਾ ਜਿਹੜੀ, ਖਾਲਿਸਤਾਨੀ ਸਹੁਰਾ ਜਿਹੜੀ, ਉਹ ਹੋਰ ਤਿੱਖੀ ਹੋਏਗੀ। ਜਿਹੜੇ ਪ੍ਰੋਗਰਾਮ ਦੀ ਮੈਂ ਗੱਲ ਕਰ ਰਿਹਾ ਉਹਦੇ ਵਿੱਚ ਇਹੀ ਚੱਲ ਰਿਹਾ ਸੀਗਾ ਕਿ ਦਿਨੋਂ ਦਿਨ ਸਮਝਿਆ ਤਾਂ ਇਹ ਜਾ ਰਿਹਾ ਸੀਗਾ ਕਿ ਖਾਲਿਸਤਾਨੀ ਸੰਘਰਸ਼ ਜਿਹੜਾ ਖਾੜਕੂ ਲਹਿਰ ਆ, ਉਹਨੂੰ ਦਬਾ ਲਿਆ ਗਿਆ ਹੈਗਾ, ਤੇ ਹੁਣ ਦੁਬਾਰਾ ਕਿਤੇ ਖਾਲਿਸਤਾਨ ਦਾ ਝੰਡਾ ਏਜੰਡਾ ਜਾਂ ਇਹਦਾ ਨਾਂ ਹੀ ਨਹੀਂ ਕਿਸੇ ਨੇ ਲੈਣਾ। ਤੇ ਵਕਤ ਬੀਤਣ ਦੇ ਨਾਲ ਨਾਲ ਲੋਕ 1984 ਨੂੰ ਵੀ ਭੁੱਲਦੇ ਜਾਣਗੇ, ਤੇ ਅੰਤ ਉਹ ਦਿਨ ਵੀ ਆ ਜਾਊਗਾ ਵੀ ਜਦੋਂ ਕੋਈ ਨਾਂ ਹੀ ਨਹੀਂ ਲਊਗਾ, ਕੋਈ ਚੇਤੇ ਨਹੀਂ ਕਰੂਗਾ 1984 ਦੇ ਸ਼ਹੀਦਾਂ ਨੂੰ, ਜਾਂ ਨਵੰਬਰ 1984 ਦੇ ਨੂੰ ਜ਼ਖਮ ਜਿਹੜੇ ਨੇ ਉਹ ਆਟੋਮੈਟਿਕਲੀ ਭਰ ਜਾਣਗੇ। ਇਹੋ ਜੀਆਂ ਵਿਉਂਤਾਂ, ਇਹੋ ਜੀਆਂ ਸੋਚਣ ਵਾਲੇ ਹੁਣ ਹੈਰਾਨ ਪਰੇਸ਼ਾਨ ਨੇ ਕਿ ਹਰ ਰੋਜ਼ ਹਰ ਸਾਲ ਸਿੱਖ ਜਿਹੜੇ ਆ ਹੋਰ ਜ਼ਿਆਦਾ ਆਪਦੇ ਉਸ ਨਿਸ਼ਾਨੇ ਨਾਲ ਆਪਦੇ ਆਪ ਨੂੰ ਜੋੜ ਰਹੇ। ਹਰ ਸਾਲ ਦਰਬਾਰ ਸਾਹਿਬ ਦੇ ਵਿੱਚ 6 ਜੂਨ ਨੂੰ ਜੋ ਨਾਅਰੇਬਾਜ਼ੀ ਹੁੰਦੀ ਹੈ, ਜਿਵੇਂ ਹਰ ਸਾਲ ਸੰਤਾਂ ਦੇ ਸਟicker ਪੋਸਟਰ ਵਿਕਦੇ ਆ, ਜਿਸ ਤਰੀਕੇ ਦੇ ਨਾਲ ਖਾਲਿਸਤਾਨੀ ਝੰਡੇ ਜਿਹੜੇ ਆ ਉਹਨਾਂ ਦਾ ਬੋਲਬਾਲਾ ਹੋ ਰਿਹਾ, ਬਾਣੇ ਵੱਧ ਰਹੇ ਨੇ, ਦੁਮਾਲੇ ਵੱਧ ਰਹੇ ਨੇ। ਇਹ ਚੀਜ਼ ਸਾਰੇ ਦੁਨੀਆ ਭਰ ਦੇ ਵਿੱਚ ਬੈਠੇ ਲੋਕਾਂ ਨੂੰ ਦਿਖ ਰਹੀ ਹੈ ਕਿ ਪੰਜਾਬ ਦੀ ਧਰਤੀ ਉੱਤੇ ਪੰਥਕ ਸੁਰ ਜਿਹੜੀ ਆ ਉਹ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ। ਇਹ ਗੱਲ ਚੰਗੀ ਤਰ੍ਹਾਂ ਆਪਣੇ ਦਿਲ ਦਿਮਾਗ ਵਿੱਚ ਬਿਠਾ ਲੈਣੀ ਚਾਹੀਦੀ ਹੈ ਕਿ ਭਾਰਤੀ ਹਕੂਮਤੀ ਤੰਤਰ ਨੇ ਇਸ ਪੰਥਕ ਵਰਤਾਰੇ ਨੂੰ, ਚੜ੍ਹਦੀ ਕਲਾ ਵਾਲੇ ਅਹਿਸਾਸ ਨੂੰ ਨਾਵਾਚਕ ਸ਼ਬਦਾਂ ਦੇ, ਨਾਵਾਚਕ ਅਰਥਾਂ ਦੇ ਰੂਪ ਦੇ ਵਿੱਚ ਹੀ ਲੈਣਾ। ਉਹਨਾਂ ਨੇ ਇਹੀ ਕਹਿਣਾ ਕਿ ਰੈਡੀਕਲਿਜ਼ਮ ਵੱਧ ਰਿਹਾ ਜੀ, ਸਿੱਖ ਨੌਜਵਾਨਾਂ ਦੇ ਵਿੱਚ ਅੱਤਵਾਦ ਵੱਧ ਰਿਹਾ, ਇਹੋ ਜਿਹੇ ਅੱਖਰ ਵਰਤਦੇ। ਪਰ ਹਕੀਕਤ ਵਿੱਚ ਪੰਥਕ ਚੇਤਨਾ ਜਿਹੜੀ ਆ ਉਹ ਮਜ਼ਬੂਤ ਹੋ ਰਹੀ ਹੈ। ਅੱਜ ਦੇ ਦੌਰ ਵਿੱਚ ਅੱਜ ਦੀ ਸਿੱਖ ਨੌਜਵਾਨੀ ਉਹ ਗੱਲਾਂ ਬੜੀ ਸਹਿਜਤਾ ਦੇ ਨਾਲ ਕਹਿ ਲੈਂਦੀ ਆ, ਜਿਹੜੀਆਂ ਗੱਲਾਂ ਸਾਡੇ ਵਾਲੀ ਪੀੜ੍ਹੀ ਜਾਂ ਸਾਤੋਂ ਪਿਛਲੀ ਪੀੜ੍ਹੀ ਨੂੰ ਕਹਿਣੀਆਂ ਬੜੀਆਂ ਔਖੀਆਂ ਲੱਗਦੀਆਂ ਸੀ। ਜਿਵੇਂ ਪਿਛਲੇ ਦਿਨੀ ਜਿਹੜੀ ਰਾਅ ਏਜੰਸੀ ਆ, ਭਾਰਤੀ ਖੁਫੀਆ ਏਜੰਸੀ ਰਾਅ, ਉਹਦਾ ਇੱਕ ਸਾਬਕਾ ਮੁਖੀ ਆ AS ਦੁੱਲਟ, ਅਵਤਾਰ ਸਿੰਘ ਦੁੱਲਟ, ਉਹਦੀ ਕਿਤਾਬ ਵੀ ਆਈ ਆ ਕਸ਼ਮੀਰ, ਉਹਦਾ ਨਾਮ ਆ ਕਸ਼ਮੀਰ ਬਾਰੇ। ਤੇ ਉਹਨੇ ਅੰਡਰਗਰਾਉਂਡ ਜਾਂ ਓਵਰਗਰਾਉਂਡ ਭਾਰਤੀ ਖੁਫੀਆ ਏਜੰਸੀਆਂ ਦੇ ਵਿੱਚ ਲੰਮਾ ਅਰਸਾ ਕੰਮ ਕੀਤਾ ਹੈ। ਹੋਰ ਵੀ ਕਈ ਅਧਿਕਾਰੀਆਂ ਨੇ ਕਿਤਾਬਾਂ ਲਿਖੀਆਂ ਨੇ ਆਪੋ ਆਪਣੇ ਹਿਸਾਬ ਨਾਲ। ਪਰ ਅਵਤਾਰ ਸਿੰਘ ਦੁੱਲਟ ਨੇ ਪਿੱਛੇ ਜੇ ਪ੍ਰੋ ਪੰਜਾਬ ਟੈਲੀਵਿਜ਼ਨ ਚੈਨਲ ਦੇ ਉੱਤੇ ਗੱਲ ਕਰਦਿਆਂ ਆਖਿਆ ਸੀਗਾ ਕਿ ਹੁਣ ਸਿੱਖ ਨੂੰ ਅੱਗੇ ਵਾਂਗ, ਪਹਿਲਾਂ ਵਾਂਗ ਦਬਕਾਇਆ ਨਹੀਂ ਜਾ ਸਕਦਾ। ਹੁਣ ਸਿੱਖ ਨੂੰ ਕੁੱਟ ਜਿਹੜੀ ਆ ਉਹ ਬੜੀ ਔਖਾ ਵਾ ਵੀ ਕੋਈ ਕੁੱਟ ਜਾਵੇ, ਕਿਉਂਕਿ ਹੁਣ ਸਿੱਖ ਨੇ ਇਹ ਮਿਥਿਆ ਹੋਇਆ ਵੀ ਕੁੱਟ ਨਹੀਂ ਖਾਣੀ। ਤੇ ਜਿਵੇਂ ਪਿੱਛੇ ਜੇ ਦਿੱਲੀ ਦੇ ਵਿੱਚ ਸਰਬਜੀਤ ਸਿੰਘ ਨਾਂ ਦੇ ਇੱਕ ਸਧਾਰਨ ਕੰਮਕਾਰ ਕਰਨ ਵਾਲੇ ਨੂੰ ਉਹਦੇ ਪੁੱਤਰ ਸਮੇਤ ਕੁੱਟਮਾਰ ਪੁਲਿਸੀਏ ਕਿਤੇ ਕਰ ਬੈਠੇ, ਤੇ ਜਿਵੇਂ ਦੁਨੀਆ ਭਰ ਦੇ ਵਿੱਚ ਉਸ ਘਟਨਾ ਦਾ ਵਿਰੋਧ ਹੋਇਆ, ਜਾਂ ਜਦੋਂ ਵੀ ਕਿਤੇ ਕੋਈ ਭਾਰਤ ਵਿੱਚ ਕਿਸੇ ਸਿੱਖ ਨਾਲ ਬਦਕਲਾਮੀ ਹੁੰਦੀ ਆ ਜਾਂ ਮਾੜਾ ਵਾਪਰਦਾ, ਜਿਵੇਂ ਸਾਰਾ ਸਿੱਖ ਜਗਤ ਇਕਜੁੱਟ ਤੇ ਇਕਮੁੱਠ ਹੋ ਕੇ ਪ੍ਰਤੀਕਿਰਿਆ ਕਰਦਾ ਹੈ ਤੇ ਹਾਕਮਾਂ ਨੂੰ ਹੱਥਾਂ ਪੈਰਾਂ ਦੀ ਪਾਉਂਦਾ ਹੈ। ਇਹ ਗੱਲ ਦੇ ਉੱਤੇ ਸਾਡਾ ਸਾਰਿਆਂ ਦਾ ਧਿਆਨ ਰਹਿਣਾ ਵੀ ਚਾਹੀਦਾ ਹੈ
ਤੇ ਇਸ ਦੁੱਲਟ ਦੀ ਇਹ ਗੱਲ ਕਿ ਜਿਹੜੇ ਆਪਦੇ ਆਪ ਨੂੰ ਵਾਲੇ ਖੱਬੀ ਕਹਾਣ ਕਹਾਉਂਦੇ ਆ ਨਾ, ਇਹਨਾਂ ਨੂੰ ਕਹੋ ਵੀ ਅੰਮ੍ਰਿਤਸਰ ਦੇ ਵਿੱਚ ਆ ਕੇ ਇੱਕ ਵਾਰੀ ਕਹਿ ਕੇ ਆਓ ਕਿ ਸਿੱਖ ਹਿੰਦੂ ਨੇ। ਪਿਛਲੀ ਪੀੜ੍ਹੀ ਨੂੰ ਇਹੋ ਜਿਹੀਆਂ ਗੱਲਾਂ ਦੇ ਉੱਤੇ ਬਹੁਤਾ ਇਤਰਾਜ਼ ਨਹੀਂ ਹੁੰਦਾ ਸੀ ਸਿੱਖਾਂ ਦੀਆਂ। ਅੱਜ ਸਿੱਖ ਜਿਹੜਾ ਹੈ ਉਹ ਉਹਨਾਂ ਟਾਈਮ ਜਿੰਨਾ ਟਾਈਮ ਉਹ ਬੰਦਾ ਕਹਿ ਕੇ ਪਛਤਾਉਂਦਾ ਹੀ ਆ ਜਦੋਂ ਸਿੱਖ ਦੁਆਲੇ ਹੁੰਦੇ ਨੇ ਵੀ ਤੂੰ ਕਿਹੜੇ ਹਿਸਾਬ ਨਾਲ ਸਿੱਖਾਂ ਨੂੰ ਹਿੰਦੂ ਕਿਹਾ। ਸੋਸ਼ਲ ਮੀਡੀਆ ਦੇ ਉੱਤੇ ਵਿਚਾਰੇ ਜਿਹੜੇ ਕਿਰਾਏ ਦੇ ਉੱਤੇ ਭਰਤੀ ਕੀਤੇ ਹੋਏ ਨੇ IT ਸੈੱਲਾਂ ਵਾਲੇ, ਉਹ ਚੀਖਦੇ ਆ, ਕਲਪਦੇ ਆ, ਬੜਾ ਰੰਡੀ ਰੋਣਾ ਪਾਉਂਦੇ ਆ ਆਪਦੇ ਵੱਲੋਂ ਵੀ ਸਿੱਖਾਂ ਦਾ ਨੈਰੇਟਿਵ ਜਿਹੜਾ ਹੈਗਾ ਬਦਲਣਾ, ਸਿੱਖਾਂ ਨੂੰ ਹਿੰਦੂ ਗਰਦਾਨਣ ਵਾਲੀਆਂ ਗੱਲਾਂ ਕਰਨੀਆਂ। ਪਰ ਸਧਾਰਨ ਜੇ ਸਿੱਖ ਜਿਹੜੇ ਨੇ ਉਹ ਹੀ ਇਹਨਾਂ ਦੀ ਭੂਤਨੀ ਭਲਾਈ ਰੱਖਦੇ। ਤੋਂ ਕਹਿਣ ਤੋਂ ਭਾਵ ਇਹ ਕਿ ਜਿਹੜੀ ਕਹਿੰਦੇ ਹੁੰਦੇ ਆ ਨਾ ਵੀ ਕੀ ਖੱਟਿਆ, ਉਹ ਆਹ ਖੱਟਿਆ ਕਿ ਅੱਜ ਜੇ ਕਿਤੇ ਕੋਈ ਸਿੱਖ ਨੌਜਵਾਨ ਸਰਗਰਮੀ ਕਰਦੇ ਆ ਤਾਂ ਪੰਜਾਬ ਦੇ ਵਿੱਚ ਉਹਨਾਂ ਪੁਲਿਸ ਅਫਸਰਾਂ ਨੂੰ, ਭਾਰਤੀ ਸਟੇਟ ਨਾਲ ਜੁੜੇ ਹੋਏ ਹਰ ਇੱਕ ਕਰਮਚਾਰੀ ਨੂੰ 10 ਲੱਖ ਵਾਰ ਸੋਚਣਾ ਪੈਂਦਾ। ਕਿਉਂਕਿ ਜਦੋਂ ਕੋਈ ਜੰਗ ਚੱਲਦੀ ਆ ਨਾ, ਜਿਹੜੀ ਪਹਿਲੀ ਗੋਲੀ ਹੁੰਦੀ ਆ ਉਹ ਬਹੁਤ ਅਰਥ ਰੱਖਦੀ ਹੁੰਦੀ ਹੈ। ਜਦੋਂ ਪਹਿਲੀ ਗੋਲੀ ਕੋਈ ਚਲਾਉਂਦਾ ਹੈ ਜਾਂ ਪਹਿਲਾ ਅਟੈਕ, ਪਹਿਲੀ ਗੱਲ ਵਾਪਰਦੀ ਆ, ਫਿਰ ਬਾਅਦ ਵਿੱਚ ਤਾਂ ਕਰਮ ਪ੍ਰਤੀਕਰਮ ਚੱਲਦਾ। ਪਰ ਉਹ ਬੰਦੇ ਦੀ ਆਤਮਾ ਨੂੰ ਲਾਹਨਤਾਂ ਪਾਉਂਦੀ ਆ ਕਿ ਇਹ ਜੋ ਲਾਸ਼ਾਂ ਦੇ ਢੇਰ ਲੱਗ ਰਹੇ ਨੇ ਇਹ ਤੇਰੇ ਕਰਕੇ। ਸੋ ਅਜਨਾਲੇ ਦੇ ਵਿੱਚ ਕਿਸੇ ਪੁਲਿਸ ਅਫਸਰ ਵੱਲੋਂ ਫੈਰ ਕੱਢ ਕੇ ਗੋਲੀ ਚਲਾ ਕੇ ਕੁਝ ਸਿੱਖਾਂ ਦਾ ਕਤਲੇਆਮ ਕਰਨ ਦੀ ਆਰੰਭਤਾ ਕਰਨੀ ਤਾਂ ਬੜਾ ਸੌਖਾ ਕਾਰਜ ਹੈ, ਪਰ ਬਾਅਦ ਵਿੱਚ ਇਹ ਚੀਜ਼ ਕਿੱਥੇ ਤੱਕ ਜਾਊਗੀ ਇਹ ਕਿਸੇ ਦੇ ਹੱਥ ਵਿੱਚ ਨਹੀਂ ਹੈ, ਇਹ ਕਿਸੇ ਦੇ ਵੀ ਕੰਟਰੋਲ ਵਿੱਚ ਨਹੀਂ ਹੈ। ਇਹ ਚੀਜ਼ ਪਤਾ ਹੀ ਨਹੀਂ ਗੱਲ ਹਾਲਾਤ ਕਿੱਧਰ ਨੂੰ ਚਲੇ ਜਾਣ। ਇਹੀ ਗੱਲ ਨੂੰ ਦੇਖ ਕੇ ਬਹੁਤ ਸਾਰੇ ਜਿਹੜੇ ਥਿੰਕਰ ਨੇ ਭਾਰਤੀ ਮੀਡੀਆ ਦੇ ਵਿੱਚ ਅਸੀਂ ਦੇਖ ਰਹੇ ਹਾਂ, ਉਹ ਕਹਿ ਰਹੇ ਨੇ ਕਿ ਭਗਵੰਤ ਮਾਨ ਨੂੰ ਗਾਲਾਂ ਤਾਂ ਕੱਢੀ ਜਾਂਦੇ ਆ, ਪੰਜਾਬ ਦੀ ਸਰਕਾਰ ਨੂੰ, ਮੁੱਖ ਮੰਤਰੀ ਨੂੰ ਭੰਡੀ ਤਾਂ ਜਾਂਦੇ ਆ, ਪਰ ਇਹ ਸੋਚੋ ਵੀ ਜੇ ਕਿਤੇ ਉਹ ਕੁਝ ਹੋ ਜਾਂਦਾ ਜਿਹੜਾ ਆਪਾਂ ਕਹਿੰਦੇ ਆ ਹੁਣ ਤਾਂ ਚਲੋ ਠੀਕ ਆ ਕਿ ਪੁਲਿਸ ਨੇ ਨਰਮਾਈ ਰੱਖੀ, ਉਹ ਨੌਜਵਾਨਾਂ ਦੀਆਂ ਗੱਲਾਂ ਮੰਨ ਕੇ ਉਹਨਾਂ ਨੂੰ ਵਾਪਸ ਭੇਜਤਾ। ਭਾਵੇਂ ਕਿ ਅੱਜ ਦੇ ਅਜੀਤ ਅਖਬਾਰ ਦੇ ਵਿੱਚ ਵੀ ਫੇਰ ਸਟੋਰੀ ਲੱਗੀ ਹੋਈ ਆ ਕਿ ਜੀ ਕਾਰਵਾਈ ਨਹੀਂ ਹੋਈ ਹੈਗੀ ਉਹਨਾਂ ਦੇ ਉੱਤੇ। ਪਰ ਜਿਹੜੇ ਹਿੰਦੂ ਮੀਡੀਆ ਦੇ ਵਿੱਚ ਬੈਠੇ ਥਿੰਕਰ ਨੇ ਕਈ, ਉਹ ਇਹ ਜ਼ਰੂਰ ਖਦਸ਼ਾ ਪ੍ਰਗਟਾ ਰਹੇ ਨੇ ਕਿ ਸ਼ੁਕਰ ਕਰੋ ਬਚਾਅ ਹੋ ਗਿਆ, ਜੇ ਕਿਤੇ ਉਹ ਕੁਝ ਹੋ ਜਾਂਦਾ ਜਿਹੜਾ ਨਹੀਂ ਹੋਇਆ, ਜਿਹਦੀ ਤਵੱਕੋ ਤੇ ਆਸ ਕੀਤੀ ਜਾ ਰਹੀ ਸੀ ਕਿ ਉੱਥੇ ਗੋਲੀ ਗਾਲੀ ਚੱਲੂਗੀ, ਫੇਰ ਕੰਮ ਜ਼ਿਆਦਾ ਵਿਗੜਨਾ ਸੀ। ਸੌਖਾ ਨਿਬੜ ਗਿਆ। ਤੋਂ ਉਹ ਤਾਂ ਇੱਕ ਸੁੱਖ ਦਾ ਸਾਹ ਲੈ ਰਹੇ ਨੇ, ਤੇ ਜੇਕਰ ਉਹ ਭਾਰਤੀ ਹਾਕਮ ਜਾਂ ਸਟੇਟ ਸਿਸਟਮ ਇਸ ਤਰੀਕੇ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ ਹਾਲਾਤਾਂ ਨੇ ਕਿ ਭਾਈ ਸਿੱਖਾਂ ਨੂੰ ਐਵੇਂ ਨਾ ਸਮਝੋ, ਜੇ ਇਹਨਾਂ ਨਾਲ ਪੰਗਾ ਲਿਆ ਸੀ ਤਾਂ ਇਹਨਾਂ ਨੇ ਫਿਰ 10-15 ਸਾਲ ਹਨੇਰੀ ਵੀ ਠਾਲੀ ਰੱਖੀ ਸੀ। ਇੱਥੇ ਮੈਂ ਇਹ ਗੱਲ ਫੇਰ ਕਹਿਣਾ ਬਈ ਜਿਹੜਾ ਚਿੜੀਆਂ ਸੇ ਮੈਂ ਆਵਾਜ਼ ਤੜਾਉਣ ਵਾਲੀ ਗੱਲ ਕਰ ਗਈ ਤਾਂ ਸ਼ਹਿਨਸ਼ਾਹ ਦੇ ਵਚਨ ਨੇ ਨਾ, ਵਾਕਿਆ ਹੀ ਸਿੱਖ ਜੁਝਾਰੂਆਂ ਦੇ ਕੋਲੇ ਕੀ ਸੀ, ਨਾ ਤਾਂ ਕੋਈ ਉਹਨਾਂ ਦੇ ਮਗਰ ਵੱਡਾ ਮੁਲਕ ਖੜਾ ਸੀ। ਇਹ ਐਵੇਂ ਜਬਲੀਆਂ ਨੇ ਕਿ ਪਾਕਿਸਤਾਨ ਨੇ ਬੜੀ ਹਮਾਇਤ ਕਰਤੀ, ਉਹਨਾਂ ਨੇ ਹਿਸਾਬ ਕਿਤਾਬ ਜਿਹਦੇ ਵਿੱਚ ਰਹਿ ਕੇ ਗੱਲ ਕੀਤੀ ਆ, ਕੋਈ ਬਹੁਤੀ ਵੱਡੀ ਗੱਲ ਨਹੀਂ ਸੀ। ਚਲੋ ਜਿੰਨਾ ਕੀਤਾ ਉਹਦੇ ਲਈ ਧੰਨਵਾਦ, ਪਰ ਇਹ ਗੱਲ ਪੱਕੀ ਆ ਕਿ ਮੁਲਕਾਂ ਦੀ ਹਮਾਇਤ ਤੋਂ ਬਿਨਾਂ ਜੰਗਾਂ ਲੜਨੀਆਂ ਸੌਖੀਆਂ ਨਹੀਂ ਹੁੰਦੀਆਂ। ਦੂਸਰਾ ਇਹ ਕਿ ਸਾਡੀ ਆਪਦੇ ਭਾਈਚਾਰੇ ਨੇ, ਸਿੱਖ ਕੌਮ ਦੇ ਵੱਡੇ ਹਿੱਸੇ ਨੇ ਜਿਸ ਤਰੀਕੇ ਨਾਲ ਉਹਨਾਂ ਤੋਂ ਆਸ ਸੀ ਉਵੇਂ ਨਹੀਂ ਕੀਤਾ। ਹਿੰਦੂ ਨਾਲ ਜਾਂ ਹਿੰਦੁਸਤਾਨ ਨਾਲ ਜਿਹੜਾ ਉਹਨਾਂ ਦਾ ਨਾੜੂਆ ਜੁੜਿਆ ਹੋਇਆ, ਜਿਹੜੇ ਉਹਨਾਂ ਦੇ ਜਜ਼ਬਾਤੀ ਰਿਸ਼ਤੇ ਨੇ, ਉਹਨਾਂ ਕਰਕੇ ਬੜਾ ਕੁਝ ਪੁੱਠਾ ਸਿੱਧਾ ਵਾਪਰਦਾ ਰਿਹਾ। ਅੱਗੇ ਗੱਲ ਇਹ ਬਈ ਜਿਹੜੇ ਸਾਡੀ ਕੌਮ ਦੇ ਵਿੱਚ ਭਾਰਤੀ ਹਕੂਮਤੀ ਸਿਸਟਮ ਦੇ ਵਿੱਚ ਨੌਕਰੀਆਂ ਕਰਦੇ ਲੋਕ ਨੇ, ਉਹਨਾਂ ਨੇ ਵੀ ਭਾਰਤ ਮਾਤਾ ਨਾਲ ਜ਼ਿਆਦਾ ਪਿਆਰ ਦਿਖਾਇਆ, ਕੌਮ ਨਾਲ ਆਪਦੇ ਜਜ਼ਬਾਤ ਜਿਹੜੇ ਆ ਨਹੀਂ ਸਾਂਝੇ ਕੀਤੇ। ਖੈਰ ਉਹ ਇੱਕ ਦੌਰ ਸੀ, ਉਹ ਬੀਤ ਗਿਆ, ਤੇ ਉਸ ਸਮੇਂ ਬਹੁਤ ਘੱਟ ਸ਼ਸਤਰਾਂ ਨਾਲ, ਛੋਟੇ-ਮੋਟੇ ਹਥਿਆਰਾਂ ਨਾਲ ਆਪਦੇ ਦਮ ਦੇ ਉੱਤੇ ਜਿੰਨੀ ਕਿ ਲੜਾਈ ਸਿੱਖਾਂ ਨੇ ਲੜੀ, ਉਹ 1984 ਤੋਂ 94-95 ਤੱਕ ਦਾ ਉਹ 10-11 ਸਾਲ ਦਾ ਪੀਰੀਅਡ, ਉਸ ਸਮੇਂ ਦੇ ਵਿੱਚ ਸਿੱਖ ਸ਼ਕਤੀ ਨੇ, ਸਿੱਖ ਯੋਧਿਆਂ ਨੇ ਆਪਦੀ ਜਿਹੜੀ ਧੁੰਮ ਪਾਈ ਆ, ਜਿਹੜੀ ਧਾਕ ਪਾਈ ਆ, ਉਹਦਾ ਅਸਰ ਆ ਕਿ ਅੱਜ ਦੇ ਦੌਰ ਵਿੱਚ ਜਿਹੜੇ ਚੈਨਲਾਂ ਦੇ ਉੱਤੇ ਆਸ਼ੂਤੋਸ਼ ਵਰਗੇ, ਚੰਦਰਸੁਧਾ ਡੋਗਰਾ ਵਰਗੇ, ਵਿਨੋਦ ਸ਼ਰਮੇ ਵਰਗੇ, ਰਵੀ ਖੰਨੇ ਵਰਗੇ, ਰਾਜੀਵ ਖੰਨੇ ਵਰਗੇ,
ਇਹ ਜਦੋਂ ਬੈਠਦੇ ਆ ਤਾਂ ਇਹ ਸੋਚ ਸਮਝ ਕੇ ਚੱਲਣ ਦੀਆਂ ਤਾਕੀਦਾਂ ਕਰਦੇ। ਵਿੱਚ ਚੱਲਦੇ ਪ੍ਰੋਗਰਾਮ ਵਿੱਚ ਕਿਸੇ ਪੈਨਲਿਸਟ ਨੇ ਕਹਿ ਦਿੱਤਾ ਕਿ ਅਗਰ ਯੂਪੀ 'ਚ ਇਹੋ ਜਿਹੀ ਗੱਲ ਹੁੰਦੀ ਤਾਂ ਉੱਥੇ ਹੀ ਉਹਨੂੰ ਟੋਕ ਦਿੱਤਾ ਦੂਜੇ ਨੇ ਕਿ ਭਾਈ ਯੂਪੀ ਯੂਪੀ ਹੋਈ ਆ, ਯੂਪੀ ਪੰਜਾਬ ਨਹੀਂ ਹੈ। ਤੇ ਪੰਜਾਬ ਦੇ ਲੋਕ ਇਕੱਲੇ ਨਾਅਰੇ ਨਹੀਂ ਮਾਰਦੇ ਵੀ ਜੇ ਉੱਥੇ ਫੌਜ ਜਾਂ ਪੁਲਿਸ ਨੇ 4 ਫੈਰ ਕੱਢਤੇ ਤੇ ਮੁੜ ਕੇ ਉਹ ਭੱਜ ਜਾਣ। ਇਹ ਲੜਨ ਵਾਲੇ ਤੇ ਮਰਨ ਵਾਲੇ ਲੋਕ ਨੇ। ਪੰਜਾਬ ਦੇ ਲੋਕਾਂ ਦੀ, ਪੰਜਾਬ ਦੀ ਜਿਹੜੀ ਫਿਤਰਤ ਦੀ ਗੱਲ ਆ, ਪੰਜਾਬ ਦੇ ਸਿੱਖਾਂ ਦੇ ਕਿਰਦਾਰ ਦੀ ਜਿਹੜੀ ਧੁੰਮ ਆ ਉਹ ਬੜੀ ਕਮਾਲ ਦੀ ਆ। ਚੇਤੇ ਕਰੋ ਜਦੋਂ ਰਵੈਰੋ ਨੇ ਇਹੋ ਜਿਹੀ ਗੱਲ ਕਹੀ ਸੀ ਕਿ ਬਾਹਰਲੇ ਸੂਬਿਆਂ ਦੇ ਵਿੱਚ ਜਦੋਂ ਕੋਈ ਘਟਨਾ ਵਾਪਰ ਜਾਂਦੀ ਆ, ਕੋਈ ਕਤਲ ਹੋ ਜਾਂਦਾ ਹੈ, ਕੋਈ ਮਾੜੀ ਗੱਲ ਵਾਪਰ ਜਾਂਦੀ ਆ, ਤਾਂ ਹਰੇਕ ਬੰਦਾ ਉਤੋਂ ਪਰਾਂ ਨੂੰ ਭੱਜ ਰਿਹਾ ਹੁੰਦਾ ਕਿ ਆਪਾਂ ਕੀ ਲੈਣਾ, ਪਤਾ ਨਹੀਂ ਕੀ ਹੋਇਆ, ਕੀ ਇੱਥੇ ਗਵਾਹ ਬਣਦੇ ਫਿਰਾਂਗੇ, ਪੁਲਿਸ ਆਪਾਂ ਨੂੰ ਬਾਅਦ ਦੇ ਚੱਕਰ 'ਚ ਫਸਾ ਲੂਗੀ। ਤੇ ਸਿੱਖ ਉੱਥੇ ਨੂੰ ਭੱਜੇ ਜਾ ਰਹੇ ਹੁੰਦੇ ਆ ਵੀ ਕੀ ਹੋ ਗਿਆ, ਕਹਿੰਦਾ ਬੰਬ ਚੱਲਿਆ, ਚਲੋ ਦੇਖ ਕੇ ਆਈਏ। ਜੇ ਕਿਤੇ ਘਰ ਦੇ ਵਿੱਚ ਬੈਠੇ ਹੁਣ 4 ਜਣੇ ਤੇ ਕੋਈ ਦੱਸੇ ਆ ਕੇ ਵੀ ਸ਼ਹਿਰ 'ਚ ਬੰਬ ਚੱਲ ਗਿਆ, ਬਾਜ਼ਾਰ 'ਚ, ਤਾਂ ਉੱਥੇ ਇਹ ਨਹੀਂ ਹੈਗਾ ਕਹਿੰਦਾ ਵੀ ਸਿੱਖ ਕਰਦੇ ਵੀ ਆਪਦੇ ਰਜਾਈ ਲੈ ਕੇ ਅੰਦਰ ਪੈ ਜਾਓ, ਬਾਹਰ ਬੰਬ ਚੱਲ ਗਿਆ। ਸਿੱਖ ਘਰੋਂ ਨਿਕਲਦਾ ਤੇ ਦੇਖਣ ਚਲੇ ਜਾਂਦਾ ਵੀ ਦੇਖ ਕੇ ਆਈਏ ਵੀ ਕੀ ਆ, ਤੇ ਇੱਕ ਪਰਿਵਾਰ ਨੂੰ ਆ ਕੇ ਦੱਸਦਾ ਹੈਗਾ ਕਿ ਉੱਥੇ ਆਹ ਹੋ ਗਿਆ ਸੀ, ਇੰਨੀਆਂ ਲਾਸ਼ਾਂ ਪਈਆਂ ਸੀ, ਇਸ ਤਰ੍ਹਾਂ ਹੋਈਆਂ ਸੀ। ਸੋ ਪੰਜਾਬ ਦੀ ਧਰਤੀ ਹੈ ਜਿਹੜੀ, ਇੱਥੇ ਜਿਹੜਾ ਕੁਝ ਬੀਤੇ ਸਮੇਂ ਵਿੱਚ ਹੋਇਆ ਉਹਦਾ ਜਿਹੜਾ ਅਸਰ ਵਾ, ਉਹਦੇ ਜਿਹੜੇ ਰਿਜ਼ਲਟ ਨੇ ਉਹ ਅੱਜ ਮਿਲ ਰਹੇ ਨੇ। ਅੱਜ ਪੰਜਾਬ ਦੇ ਵਿੱਚ ਜਦੋਂ ਅੱਜ ਵਾਲੀ ਸਿੱਖ ਪੀੜ੍ਹੀ, ਮੈਂ ਇੱਥੇ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ ਬਈ ਜਿਹੜੇ ਸਿੱਖ ਨੌਜਵਾਨ ਹੁਣ ਸਰਗਰਮ ਹੋਏ ਨੇ ਉਹ ਬੇਸਮਝੀ ਦੇ ਵਿੱਚੋਂ ਪਿਛਲੀ ਪੀੜ੍ਹੀ ਦੇ ਜੁਝਾਰੂਆਂ ਨੂੰ ਕਈ ਵਾਰੀ ਅਵਾ ਤਵਾ ਬੋਲ ਰਹੇ ਨੇ। ਸਮਝ ਉਹਨਾਂ ਨੂੰ ਹੈ ਨਹੀਂ ਕਿ ਜਿਹੜੇ ਪਹਿਲਾਂ ਵਾਲੀ ਪੀੜ੍ਹੀ ਨੇ ਕਾਰਨਾਮੇ ਕੀਤੇ ਆ ਉਹਦੀ ਖੱਟੀ ਹੋਈ ਤੁਸੀਂ ਖਾ ਰਹੇ ਹੋ। ਜੇਕਰ ਅੱਜ ਖਾਕੀ ਵਰਦੀ ਨੂੰ ਇਹ ਗੱਲ ਸੋਚ ਕੇ ਤੁਹਾਡੇ ਉੱਤੇ ਕਾਰਵਾਈ ਕਰਨ ਨੂੰ ਰੁਕਣਾ ਪੈ ਰਿਹਾ ਹੈ ਕਿ ਭਾਈ ਪਹਿਲਾਂ ਵਾਲਿਆਂ ਨੇ ਫਿਰ ਇਹਦਾ ਪ੍ਰਤੀਕਰਮ ਬੜਾ ਸਖਤ ਕੀਤਾ ਸੀ, ਤਾਂ ਫਿਰ ਇਸ ਗੱਲ ਦੀ ਕਦਰ ਕਰਨੀ ਚਾਹੀਦੀ ਆ। ਪਰ ਕਈ ਜਜ਼ਬਾਤੀ ਜਿਹੇ ਨੌਜਵਾਨ ਸੋਸ਼ਲ ਮੀਡੀਆ ਉੱਤੇ ਗਾਲ ਵਰਗੀ ਭਾਸ਼ਾ ਦੇ ਵਿੱਚ ਲਾਹਣਤਾਂ ਪਾਉਣ ਤੱਕ ਜਾਂਦੇ ਆ ਕਿ ਜੀ ਸਾਰੇ ਦੇ ਸਾਰੇ ਜਿਹੜੇ ਪਹਿਲਾਂ ਵਾਲੇ ਪੰਥਕ ਆਗੂ ਨੇ ਜਾਂ ਖਾਲਿਸਤਾਨੀ ਸਫਾਂ 'ਚ ਵਿਚਰਦੀਆਂ ਸ਼ਖਸੀਅਤਾਂ ਨੇ, ਉਹਨਾਂ ਸਾਰਿਆਂ ਨੂੰ ਭਾਈ ਅਮਰਤਪਾਲ ਸਿੰਘ ਦੇ ਮਗਰ ਤੁਰਨਾ ਚਾਹੀਦਾ। ਹੁਣ ਜਿਨ੍ਹਾਂ ਸਿੰਘਾਂ ਨੇ ਜਾਂ ਜਿਨ੍ਹਾਂ ਜਥੇਬੰਦੀਆਂ ਨੇ ਬੀਤੇ ਦੌਰ ਦੇ ਵਿੱਚ ਆਪਦੇ ਆਪ ਨੂੰ ਭੱਠੀ ਵਿੱਚ ਝੋਂਕ ਕੇ ਆਪਦੀਆਂ ਕੁਰਬਾਨੀਆਂ ਦੇ ਸਦਕਾ ਆਪਦੀ ਜਥੇਬੰਦੀ ਦਾ ਆਪਦਾ ਕੱਦ ਬੁੱਤ ਬਣਾਇਆ, ਉਹ ਜੇਕਰ ਤੁਹਾਨੂੰ ਕਿਸੇ ਨਵੇਂ ਬੱਚੇ ਨੂੰ ਨਹੀਂ ਚੰਗਾ ਲੱਗਦਾ ਤਾਂ ਤੁਹਾਡੀ ਮੌਜ ਆ। ਪਰ ਇਹ ਗੱਲ ਤਾਂ ਪੱਕੀ ਆ ਨਾ ਕਿ ਜਿਹੜੇ ਵੱਡੀ ਉਮਰ ਦੇ ਲੋਕ ਨੇ ਉਹਨਾਂ ਨੂੰ ਸਭ ਨੂੰ ਪਤਾ ਕਿ ਆ ਜਿਹੜਾ ਚੁੱਪ ਕੀਤਾ ਜਾਂ ਬੈਠਾ ਇਹ ਐਵੇਂ ਹੀ ਬੈਠਾ, ਇਹਨੇ ਬੜੀਆਂ ਤੇਗਾਂ ਮਾਰੀਆਂ ਹੋਈਆਂ। ਸੋ ਜਿਹੜੇ ਸਿੱਖ ਸੰਘਰਸ਼ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ, ਅੱਜ ਉਹਨਾਂ ਬਾਰੇ ਸਕਿੰਟ ਦੇ ਵਿੱਚ ਐਵੇਂ ਗਲਤ ਗੱਲ ਬੋਲ ਦੇਣੀ ਇਹ ਬਹੁਤ ਮੰਦਭਾਗਾ ਵਰਤਾਰਾ। ਹੁਣ ਜਦੋਂ ਅਜਨਾਲਾ ਕਾਂਡ ਤੋਂ ਬਾਅਦ ਥਾਂ ਥਾਂ ਦੇ ਉੱਤੇ ਇਹ ਚਰਚਾ ਚੱਲ ਰਹੀ ਆ, ਤਾਂ ਹੀ ਅਕਲ ਲੈ ਲੈਂਦੇ, ਇਸੇ ਚਰਚਾ ਤੋਂ ਹੀ ਅਕਲ ਲੈ ਲੈਂਦੇ ਕਿ ਜਿਹੜੇ ਭਾਰਤੀ ਸਟੇਟ ਸਿਸਟਮ ਨਾਲ ਜੁੜੇ ਹੋਏ ਥਿੰਕਰ ਨੇ ਉਹ ਤਾਂ ਇਹ ਕਹਿ ਰਹੇ ਨੇ ਕਿ ਸ਼ੁਕਰ ਕਰੋ ਅਜਨਾਲੇ ਦੇ ਵਿੱਚ ਕੋਈ ਮਾੜਾ ਚੰਗਾ ਨਹੀਂ ਵਾਪਰਿਆ, ਤੇ ਨਹੀਂ ਤਾਂ ਜਿਹੜੇ ਪਹਿਲਾਂ ਜਿਵੇਂ ਚੱਲਦਾ ਸੀ ਉਹ ਕੰਮ ਹੋ ਜੂ। ਸੋ ਜਿਨ੍ਹਾਂ ਨੇ ਪਹਿਲਾਂ ਕੀਤਾ, ਜਿਨ੍ਹਾਂ ਨੇ ਕੁਰਬਾਨੀ ਕਰਕੇ ਦਿਖਾਈ, ਜਿਨ੍ਹਾਂ ਨੇ ਹਥਿਆਰਬੰਦ ਸੰਘਰਸ਼ ਲੜ ਕੇ ਇੱਥੇ ਉਹ ਧਾਕ ਪਾਈ, ਉਹਨਾਂ ਦੀ ਫਿਰ ਬੇਕਦਰੀ ਕਰਨ ਦਾ, ਉਹਨਾਂ ਦੀ ਬੇਅਦਬੀ ਕਰਨ ਦੀ ਕੀ ਤੁਕ ਬਣਦੀ ਹੈ? ਇਹ ਬਿਲਕੁਲ ਨਹੀਂ ਹੋ ਸਕਦਾ ਕਿ ਜਿਹੜੇ ਸਿੰਘਾਂ ਨੇ ਬੀਤੇ ਸਮੇਂ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਸੇਵਾ ਕੀਤੀ ਹੋਵੇ, ਅੱਜ ਉਹ ਆਪਣਾ ਸਾਰਾ ਕੁਝ ਤਿਆਗ ਕੇ ਇੱਕ ਨਵੇਂ ਨੌਜਵਾਨ, ਚਾਹੇ ਉਹਦੀ ਕਿੱਡੀ ਵੀ ਪੰਥਕ ਚੇਤਨਾ ਹੋਵੇ, ਕਿੱਡੀ ਵੀ ਉਹਦੇ ਅੰਦਰ ਕੌਮ ਪ੍ਰਤੀ ਸਮਰਪਣ ਦੀ ਭਾਵਨਾ ਹੋਵੇ, ਵੀ ਉਹ ਸਾਰੇ ਇਹ ਗੱਲ ਮਗਰ ਲੱਗ ਜਾਣ, ਕਿਉਂਕਿ ਜਿਹੜਾ ਕੁਝ ਪਹਿਲਾਂ ਹੋਇਆ ਉਹ ਬਹੁਤ ਵੱਡੀ ਗੱਲ ਸੀ। ਉਸ ਸੰਘਰਸ਼ ਵਿੱਚ ਵਿਚਰੇ ਲੋਕਾਂ ਤੋਂ ਮੈਂ ਤਾਂ ਘੱਟੋ ਘੱਟ ਨਹੀਂ ਸੋਚਦਾ, ਮੈਂ ਤਾਂ ਨਹੀਂ ਇਹ ਆਸ ਕਰਦਾ ਵੀ ਜਿਹੜੇ ਭਾਈ ਦਲਜੀਤ ਸਿੰਘ ਬਿੱਟੂ ਵਰਗੇ ਜਾਂ ਹੋਰ ਸਿੱਖ ਜਥੇਬੰਦੀਆਂ ਦੇ ਉਹ ਸਾਰੇ ਦੇ ਸਾਰੇ ਭਾਈ ਅਮਰਤਪਾਲ ਸਿੰਘ ਦੇ ਮਗਰ ਤੁਰ ਪੈਣ।
ਉਹਨਾਂ ਨੇ ਜੋ ਉਹਨਾਂ ਨੂੰ ਚੰਗਾ ਲੱਗਦਾ ਉਹ ਕਰ ਰਹੇ ਨੇ। ਜੇ ਉਹ ਤੁਹਾਡੇ ਖਿਲਾਫ ਨਹੀਂ ਬੋਲਦੇ, ਜੇ ਉਹ ਤੁਹਾਡੇ ਕੰਮਾਂ ਕਾਰਾਂ ਦਾ ਵਿਰੋਧ ਨਹੀਂ ਕਰਦੇ, ਤੁਸੀਂ ਆਪਦੇ ਹਿਸਾਬ ਨਾਲ ਅੱਗੇ ਵਧੋ। ਉਹਨਾਂ ਨੇ ਇਹ ਮੁਕਾਮ ਆਪਦੇ ਆਪ ਨੂੰ ਕੁਰਬਾਨ ਕਰਕੇ ਹਾਸਲ ਕੀਤਾ, ਤੁਸੀਂ ਵੀ ਆਪਦਾ ਥਾਂ ਬਣਾਓ, ਇਹ 'ਚ ਕਿਹੜੀ ਗੱਲ। ਪਰ ਬਿਨਾਂ ਕਿਸੇ ਲੋੜ ਤੋਂ, ਬਿਨਾਂ ਕਿਸੇ ਗੱਲ ਤੋਂ ਪੁਰਾਣੀ ਪੀੜ੍ਹੀ ਦੇ ਜੁਝਾਰੂਆਂ ਨੂੰ, ਖਾਲਿਸਤਾਨੀਆਂ ਨੂੰ ਨਿੰਦਣਾ ਭੰਡਣਾ, ਇਹ ਬਹੁਤ ਜ਼ਿਆਦਾ ਮਾੜੀ ਗੱਲ ਆ। ਦੂਜਾ ਇਹ ਸੋਚਣਾ ਕਿ ਹਰੇਕ ਬੰਦਾ, ਪੰਥ ਦਾ, ਕੌਮ ਦਾ ਜਿਹੜਾ ਵੀ ਸੇਵਾਦਾਰ ਹੈ, ਉਹ ਆਪਦੀ ਜਥੇਬੰਦੀ ਜਾਂ ਆਪਦੇ ਕੰਮਕਾਰ ਨੂੰ ਤਿਆਗ ਕੇ ਅਮਰਤਪਾਲ ਸਿੰਘ ਜਿੰਦਾਬਾਦ ਦੇ ਨਾਅਰੇ ਲਾਊਗਾ, ਫੇਰ ਹੀ ਖਨੀ ਉਹਦੀ ਪ੍ਰਵਾਨਗੀ ਹੋਊਗੀ। ਇਹ ਵੀ ਗੱਲ ਗਲਤ ਹੈ। ਠੀਕ ਆ, ਭਾਈ ਅਮਰਤਪਾਲ ਸਿੰਘ ਦਾ ਅਦਬ ਸਤਿਕਾਰ ਹੈ, ਉਹ ਆਪਦੀ ਕਮਾਈ ਆਪ ਕਮਾਵੇ ਤੇ ਉਹਦਾ ਅਦਬ ਸਤਿਕਾਰ ਵੀ ਵਧੇ। ਪਰ ਪਹਿਲਾਂ ਵਾਲਿਆਂ ਤੋਂ ਕੀ ਗੁਨਾਹ ਹੋ ਗਿਆ? ਪਿੱਛੇ ਜੇ ਜਦੋਂ ਅਗਸਤ ਸਤੰਬਰ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੇ ਸਰਗਰਮੀਆਂ ਸ਼ੁਰੂ ਕੀਤੀਆਂ ਸੀ, ਉਦੋਂ ਵੀ ਇੱਕ ਵਾਰੀ ਉਹਦੇ ਜਜ਼ਬਾਤੀ ਸਮਰਥਕਾਂ ਨੇ ਬੜੀ ਧੁੰਮ ਹਨੇਰੀ ਲਿਆਂਦੀ ਹੋਈ ਸੀ। ਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਨੌਜਵਾਨ ਜਥੇਬੰਦੀ ਦੇ ਕੁਝ ਸਿੰਘਾਂ ਨੇ ਸਾਡੇ ਨਾਲ ਚਰਚਾ ਕੀਤੀ ਕਿ ਜੀ ਸਾਨੂੰ ਤਾਂ ਇਉਂ ਲੱਗਣ ਲਾ ਦਿੱਤਾ ਗਿਆ ਜਿਵੇਂ ਅਸੀਂ ਭਾਈ ਅਮਰਤਪਾਲ ਸਿੰਘ ਦੇ ਡਬਈ ਤੇ ਆਉਣ ਤੋਂ ਪਹਿਲਾਂ ਜੋ ਕੁਝ ਇੱਥੇ ਕਰਦੇ ਕਰਾਉਂਦੇ ਸੀ, ਕਿਉਂਕਿ ਸਾਨੂੰ ਜੋ ਉਦੋਂ ਠੀਕ ਲੱਗਦਾ ਸੀ ਕਿ ਇਸ ਤਰੀਕੇ ਨਾਲ ਕਿ ਜਥੇਬੰਦੀ ਬਣਾਈਏ, ਉਹਦੇ 'ਚ ਜਿੰਨੇ ਸਿੰਘ ਆ ਸ਼ਾਮਲ ਹੋ ਕੇ ਆਪਦੇ ਇਲਾਕੇ ਦੇ ਵਿੱਚ ਪੰਥਕ ਕੌਮੀ ਸਰਗਰਮੀਆਂ ਜਿਹੜੀਆਂ ਨੇ ਉਹਦੇ 'ਚ ਹਿੱਸਾ ਲਿਆ ਕਰੀਏ। ਤੇ ਅਸੀਂ ਉਹ ਸਾਰਾ ਕੁਝ ਜਿਹੜਾ ਕਰਦੇ ਰਹੇ ਹਾਂ, ਅਸੀਂ ਕੋਈ ਗੁਨਾਹ ਕੀਤਾ? ਸਾਨੂੰ ਇਉਂ ਲਾਹਨਤਾਂ ਪਾਈਆਂ ਜਾ ਰਹੀਆਂ ਨੇ ਕਿ ਜੀ ਹੁਣ ਅਮਰਤਪਾਲ ਸਿੰਘ ਆ ਗਿਆ, ਚਲੋ ਇਹਦੇ ਮਗਰ ਲੱਗੋ। ਨਹੀਂ, ਤੁਸੀਂ ਤਾਂ ਬਹੁਤ ਭੈੜੇ ਹੋ ਜੇ ਤੁਸੀਂ ਆਪਦੀ ਜਥੇਬੰਦੀ ਖਤਮ ਕਰਕੇ ਭਾਈ ਅਮਰਤਪਾਲ ਸਿੰਘ ਦਾ ਝੋਲਾ ਨਹੀਂ ਚੱਕਦੇ। ਅਸੀਂ ਇਹ ਗੱਲ ਦੱਸਣੀ ਚਾਹੁੰਦੇ ਹਾਂ ਕਿ ਭਾਈ ਅਮਰਤਪਾਲ ਸਿੰਘ ਜਿਹੜਾ ਹੈ, ਉਹਨੇ ਆਪਦਾ ਥਾਂ ਕਿਵੇਂ ਬਣਾਉਣਾ ਇਹ ਵਾਹਿਗੁਰੂ ਜਾਣੇ, ਉਹਦੀ ਝੋਲੀ 'ਚ ਕੀ ਪੈਣਾ ਇਹ ਸਤਿਗੁਰੂ ਜਾਣਨ। ਪਰ ਕੌਮ ਕਦੇ ਕਿਸੇ ਨੂੰ ਨਿਰਾਸ਼ ਨਹੀਂ ਕਰਦੀ। ਜਦੋਂ ਇੱਥੇ ਭਾਈ ਗੁਰਬਖਸ਼ ਸਿੰਘ ਨੇ ਪੰਥਕ ਸ਼ਕਤੀ ਨੂੰ ਵੰਗਾਰਿਆ ਕਿ ਮੈਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਲਈ ਭੁੱਖ ਹੜਤਾਲ, ਮਰਨ ਵਰਤ ਕਰਨਾ ਸ਼ੁਰੂ, ਤੇ ਜਾਂ ਸਿੰਘ ਰਿਹਾ ਹੋਣਗੇ ਜਾਂ ਮੈਂ ਫਤਿਹ ਬੁਲਾਊਂਗਾ। ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਵਿੱਚ ਮੈਂ ਕਹਿੰਦਾ ਕਮਾਲ ਹੋਈ ਪਈ ਸੀ। ਦੁਨੀਆ ਭਰ ਦਾ ਸਿੱਖ ਇਸ ਗੱਲ ਨਾਲ, ਇਸ ਸੰਘਰਸ਼ ਨਾਲ ਜੁੜਿਆ ਤੇ ਮੌਕੇ ਦੀਆਂ ਸਰਕਾਰਾਂ ਨੂੰ ਇੱਕ ਤਰੀਕੇ ਨਾਲ ਬਿਪਤਾ ਪੈਂਦੀ ਦੇਖੀ ਆ। ਤੇ ਭਾਈ ਗੁਰਬਖਸ਼ ਸਿੰਘ ਜਿਹੜਾ, ਉਹ ਜਦੋਂ ਇਸ ਸੰਘਰਸ਼ ਦੇ ਵਿੱਚ ਸਿਖਰਾਂ ਦੇ ਉੱਤੇ ਸੀ, ਉਹ ਤੋਂ ਗੜਬੜ ਹੋ ਗਈ। ਬਾਦਲ ਦਲ ਨੇ ਟਰੈਪ ਲਾ ਕੇ ਉਹਨੂੰ ਉਲਝਾ ਲਿਆ ਤੇ ਉਹ ਸ਼ਖਸ ਇਹਨਾਂ ਦੇ ਮਗਰ ਲੱਗ ਕੇ ਉਹਨੇ ਆਪਦਾ ਜਿਹੜਾ ਸਿੰਘ ਰਿਹਾ ਹੋਣਗੇ ਜਾਂ ਮੈਂ ਫਤਿਹ ਬੁਲਾਊਂਗਾ ਵਾਲੀ ਗੱਲ ਤੋਂ ਪਹਿਲਾਂ ਹੀ ਮਾਮਲਾ ਜਿਹੜਾ ਸੀਗਾ ਉਹ ਗੋਲ ਕਰਤਾ। ਮੈਂ ਹਾਲਾਂਕਿ ਕਹਿੰਦਾ ਰਿਹਾ ਉਦੋਂ ਜਦੋਂ ਉਹਨੇ ਇੱਥੇ ਜੂਸ ਪੀਣਾ ਸੀ ਅਕਾਲ ਤਖਤ ਸਾਹਿਬ ਤੇ, ਪਰ ਨਹੀਂ ਮੰਨਿਆ। ਅਖੀਰ ਲੋਕਾਂ ਨੇ ਉਹਨੂੰ ਤਾਨੇ ਮਿਹਣੇ ਮਾਰਨੇ ਸ਼ੁਰੂ ਕੀਤੇ। ਉਹੀ ਲੋਕ ਜਿਹੜੇ ਉਹਦੇ ਲਈ ਜਾਨ ਕੁਰਬਾਨ ਕਰਦੇ ਸੀ, ਉਹੀ ਲੋਕ ਉਹਨੂੰ ਮਾੜਾ ਚੰਗਾ ਬੋਲਦੇ ਸੀ। ਜਿੱਦਣ ਭਾਈ ਗੁਰਮੀਤ ਸਿੰਘ ਇੰਜੀਨੀਅਰ ਬੇਅੰਤ ਸਿੰਘ ਕਾਂਡ ਵਾਲੇ ਦੀ ਭੈਣ ਵਰਿੰਦਰ ਕੌਰ ਦਾ ਆਨੰਦ ਕਾਰਜ ਸੀ, ਉੱਥੇ ਕੁਝ ਨੌਜਵਾਨਾਂ ਨੇ ਵੀ ਉਹਦੇ ਨਾਲ ਬਦਕਲਾਮੀ ਕੀਤੀ। ਮੈਂ ਉਹਨੂੰ ਉੱਥੋਂ ਕਿਹਾ ਵੀ ਚਲੋ ਸਾਡੇ ਉਹਦੇ ਨਾਲ ਲਿਹਾਜ਼ਦਾਰੀ ਮਿੱਤਰਚਾਰਾ ਸੀ, ਵੀ ਐਵੇਂ ਇੱਥੇ ਕੋਈ ਮਾਹੌਲ ਜਿਹਾ ਵਿਗੜੂਗਾ ਤੇ ਤੂੰ ਚੱਲ। ਉਹ ਫਿਰ ਚਲਾ ਗਿਆ ਸੀ ਗੱਡੀ ਲੈ ਕੇ। ਪਰ ਉਹਦੇ ਦਿਲ ਤੇ ਬੋਝ ਸੀ ਕਿ ਇਹੀ ਕੌਮ ਜਿਹੜੀ ਸੀ ਮੈਨੂੰ ਹੱਥਾਂ ਤੇ ਚੱਕਦੀ ਸੀ। ਅਖੀਰ ਉਹਨੇ 2 ਵਾਰ ਫਿਰ ਸੰਘਰਸ਼ ਲੜਿਆ ਤੇ ਅਖੀਰ ਉਹ ਜਾਨ ਵਾਰ ਗਿਆ। ਅਸੀਂ ਭਾਈ ਗੁਰਬਖਸ਼ ਸਿੰਘ ਦਾ ਉਹ ਰੂਪ ਵੀ ਦੇਖਿਆ ਜਦੋਂ ਕੌਮ ਉਹਨੂੰ ਰੱਜ ਕੇ ਪਿਆਰ ਕਰਦੀ ਸੀ। ਅਸੀਂ ਉਹ ਦਿਨ ਵੀ ਦੇਖੇ ਜਦੋਂ ਉਹਨੇ ਸਤਿਕਾਰ ਗਵਾ ਲਿਆ ਸੀ, ਘਟਾ ਲਿਆ ਸੀ। ਫਿਰ ਅਸੀਂ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੀ ਗੱਲ ਕਰੀਏ ਤਾਂ ਸਾਰੀ ਕੌਮ ਨੇ ਡਟ ਕੇ ਸਾਥ ਦਿੱਤਾ ਤੇ ਉਹਦੀ ਫਾਂਸੀ ਦਾ ਜਿਹੜਾ ਹੁਕਮ ਆ ਉਹ ਰੱਦ ਹੋ ਗਿਆ। ਬਾਅਦ ਵਿੱਚ ਭਾਈ ਰਾਜੋਆਣੇ ਨੇ ਇਹੋ ਜਿਹੀਆਂ ਗੱਲਾਂ ਬਾਤਾਂ ਕੀਤੀਆਂ ਜਿਹਦੇ ਨਾਲ ਕੌਮ ਦੇ ਵਿੱਚ ਉਹਦੇ ਪ੍ਰਤੀ ਜਿਹੜਾ ਉਹਦਾ ਬਣਿਆ ਹੋਇਆ ਸਤਿਕਾਰ ਸੀ ਜਾਂ ਉਹਦਾ ਅਕਸ ਸੀ, ਉਹਦੇ 'ਚ ਫਰਕ ਪਿਆ। ਤੇ ਅੱਜ ਤੱਕ ਵੀ ਉਹ ਬਾਦਲਾਂ ਦੀ ਬੋਲੀ ਬੋਲਦਾ ਹੈ ਜਾਂ ਉਹ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਾਉਂਦਾ। ਤੋ ਇਸ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਇੱਕ ਵਾਰੀ ਕੌਮ ਦਾ ਰੱਜ ਕੇ ਸਤਿਕਾਰ ਵੀ ਖੱਟਿਆ ਤੇ ਇੱਕ ਵਾਰੀ ਉਹਨੇ ਉਹ ਦਿਨ ਵੀ ਲੈ ਆਂਦੇ। ਹੁਣ ਤਾਂ ਕਈ ਸੱਜਣ ਕਹਿ ਵੀ ਛੱਡਦੇ ਆ ਕਿ ਜੇਕਰ ਭਾਈ ਬਲਵੰਤ ਸਿੰਘ ਰਾਜੋਆਣਾ ਜਦੋਂ ਜੇਲ੍ਹ ਚੋਂ ਬਾਹਰ ਆ ਗਏ ਤਾਂ ਉਹ ਕਈ ਇਹੋ ਜਿਹੀਆਂ ਨਵੀਆਂ ਪੰਗੇਬਾਜ਼ੀਆਂ ਖੜੀਆਂ ਕਰਨਗੇ ਜਿਹਦੇ ਨਾਲ
ਸਾਨੂੰ ਸਾਰਿਆਂ ਨੂੰ ਔਖ ਮਹਿਸੂਸ ਹੋਇਆ ਕਰੂ। ਤੇ ਮੈਂ ਹੱਸ ਕੇ ਕਹਿ ਛੱਡਦਾ ਹੁੰਦਾ ਵੀ ਕੋਈ ਗੱਲ ਨਹੀਂ, ਬਾਹਰ ਆਉਣਾ ਚਾਹੀਦਾ, ਚਾਹੇ ਨਿੱਤ ਆਪਾਂ ਨੂੰ ਗਾਲਾਂ ਕੱਢਿਆ ਕਰੇ, ਕੋਈ ਚੱਕਰ ਨਹੀਂ। ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਤੋਂ ਬਾਅਦ ਵਿੱਚ ਸਿੱਖ ਕੌਮ ਨੇ ਡਟ ਕੇ ਸਾਥ ਦਿੱਤਾ। ਭਾਈ ਸੂਰਤ ਸਿੰਘ ਦਾ ਜਦੋਂ ਇਹਨੇ ਹਸਨਪੁਰ ਪਿੰਡ 'ਚ ਭੁੱਖ ਹੜਤਾਲ ਰੱਖੀ, ਜਦੋਂ ਪੁਲਿਸ ਨੇ ਉੱਤੇ ਕਾਰਵਾਈ ਕੀਤੀ ਜਾਂ ਕੁਝ ਹੋਰ ਸਾਰੇ ਇਸ ਘਟਨਾਕ੍ਰਮ 'ਚ ਪ੍ਰੋਗਰਾਮ ਦਿੱਤੇ ਜਾਂਦੇ ਰਹੇ, ਤਾਂ ਭਾਈ ਸੂਰਤ ਸਿੰਘ ਦੇ ਸੰਘਰਸ਼ ਵਿੱਚ ਵੀ ਸਿੱਖ ਨੌਜਵਾਨੀ ਨੇ ਡਟ ਕੇ ਸਾਥ ਦਿੱਤਾ। ਕੌਮ ਨੇ ਪਿੱਠ ਨਹੀਂ ਦਿਖਾਈ। ਭਾਈ ਸੂਰਤ ਸਿੰਘ ਦਾ ਸੰਘਰਸ਼ ਕਿਵੇਂ ਕਿੱਧਰ ਕਿੱਧਰ ਘੋੜ ਮੋੜ ਲੈਂਦਾ ਰਿਹਾ, ਇਹ ਵੱਖਰੀ ਗੱਲ ਆ, ਪਰ ਸਿੱਖ ਕੌਮ ਨੇ ਤਾਂ ਪਿੱਠ ਨਹੀਂ ਨਾ ਦਿਖਾਈ। ਫਿਰ ਭਾਈ ਧਿਆਨ ਸਿੰਘ ਮੰਡ ਨੇ ਸੱਦਾ ਦਿੱਤਾ, ਉਹਨਾਂ ਦੇ ਲਾਏ ਮੋਰਚੇ 'ਚ ਬਰਗਾੜੀ ਦੇ ਵਿੱਚ ਸਾਰੀ ਕੌਮ ਤੁਲ ਗਈ। ਇੱਥੋਂ ਤੱਕ ਕਿ ਇੱਕ ਦਿਨ ਕਾਂਗਰਸ ਨੇ ਤੇ ਬਾਦਲ ਦਲ ਵਾਲਿਆਂ ਨੇ ਉੱਥੇ ਪ੍ਰੋਗਰਾਮ ਰੱਖਦੇ, ਰੈਲੀਆਂ ਰੱਖਤੀਆਂ, ਤੇ ਸਾਰੀ ਦੁਨੀਆ ਨੇ ਦੇਖਿਆ ਕਿ ਘਰੋਂ ਗੱਡੀਆਂ ਤਾਂ ਪਿੰਡਾਂ ਤੋਂ ਤੁਰੀਆਂ ਸੀਗੀਆਂ ਕਾਂਗਰਸ ਦੇ ਜਾਂ ਬਾਦਲ ਦਲ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ, ਪਰ ਜਾ ਕੇ ਖੜੀਆਂ ਸੀ ਬਰਗਾੜੀ। ਤੋਂ ਕੌਮ ਨੇ ਭਾਈ ਧਿਆਨ ਸਿੰਘ ਮੰਡ ਦਾ ਵੀ ਸਾਥ ਸਹਿਯੋਗ ਦਿੱਤਾ, ਜਿਹੜਾ ਕਿ ਉਹ ਬਾਅਦ ਵਿੱਚ ਮੋਰਚੇ ਦਾ ਜਦੋਂ ਉਹਨਾਂ ਨੇ ਅੰਤ ਕੀਤਾ ਤਾਂ ਕਹਾਣੀ ਜਿਹੜੀ ਸੀਗੀ ਉਹਨਾਂ ਨੇ ਸਤਿਕਾਰ ਇੱਕ ਤਰੀਕੇ ਨਾਲ ਗਵਾ ਲਿਆ। ਫਿਰ ਉਹੀ ਨੌਜਵਾਨਾਂ ਦੇ ਕੋਲੇ ਆਪ ਹਾਜ਼ਰੀਆਂ ਭਰ ਕੇ ਪਿੱਛੇ ਜੇ ਕਹਿੰਦੇ ਫਿਰਦੇ ਸੀ ਵੀ ਮੈਂ ਮੋਗੇ 'ਚ ਪ੍ਰੋਗਰਾਮ ਰੱਖਣਾ, ਤੁਸੀਂ ਆ ਜਾਓ, ਉੱਥੇ ਮੈਂ ਆਪਦਾ ਪੱਖ ਰੱਖਣਾ। ਕਹਿਣ ਤੋਂ ਭਾਵੇਂ ਕਿ ਆ ਹੁਣ ਦੇ ਦੌਰ ਦੇ ਵਿੱਚ ਤਾਂ ਗੱਲ ਸਾਡੇ ਸਾਹਮਣੇ ਆ, ਬੀਤੇ ਦੌਰ ਵਿੱਚ ਵੀ 1984 ਤੋਂ ਬਾਅਦ ਜਿਹੜੇ ਜਿਹੜੇ ਸਿੱਖ ਨੇ ਕੌਮ ਲਈ, ਧਰਮ ਲਈ ਮੈਦਾਨ ਦੇ ਵਿੱਚ ਆ ਕੇ ਢੋਲ ਤੇ ਡੱਗਾ ਲਾਇਆ, ਸਾਰੀ ਕੌਮ ਉਹਦੀ ਹਮਾਇਤ ਵਿੱਚ ਜ਼ਰੂਰ ਭੁਗਤੀ ਹੈ, ਕਿਸੇ ਨੂੰ ਕੌਮ ਨੇ ਨਿਰਾਸ਼ ਨਹੀਂ ਕੀਤਾ। ਉਹ ਭਾਈ ਅਮਰਤਪਾਲ ਸਿੰਘ ਜੇਕਰ ਉਹ ਪੰਥਕ ਏਜੰਡਾ ਤੇ ਕੌਮੀ ਝੰਡਾ ਲੈ ਕੇ ਮੈਦਾਨ 'ਚ ਆਏ ਆ ਤਾਂ ਕੌਮ ਨੇ ਤਾਂ ਸਾਥ ਦੇਣਾ ਹੀ ਦੇਣਾ। ਕੌਮ ਨੂੰ ਕੋਈ ਪਛੜਾ ਨਹੀਂ ਸਕਦਾ, ਕੌਮ ਨੂੰ ਕੋਈ ਗੁੰਮਰਾਹ ਨਹੀਂ ਕਰ ਸਕਦਾ। ਹਾਂ, ਆ ਜਿਹੜੇ ਕੁਝ ਲੋਕ ਲੱਗੇ ਹੋਏ ਨੇ ਭਗਾਈ ਮਾਰਦੇ ਆ, ਉਹਨਾਂ ਨੇ ਆਪਦੀ ਪੜਤ ਗਵਾਉਣੀ ਹੈ। ਉਹਨਾਂ ਨੇ ਲੋਕਾਂ ਦੇ ਵਿੱਚ, ਪੰਥ ਦੇ ਵਿੱਚ, ਕੌਮ ਦੇ ਵਿੱਚ ਵੈਸੇ ਵੀ ਜਿਹੜੇ ਜਿਹੜੇ ਬੰਦੇ, ਚਾਹੇ ਉਹ ਢੱਡਰੀਆਂ ਵਾਲਾ, ਧੂੰਦਾ, ਰਵਨੀਤ ਬਿੱਟੂ, ਮਜੀਠੀਆ, ਅਲੜ ਪੱਲੜ ਜਿੰਨੇ ਵੀ ਨੇ, ਜਿਹੜੇ ਬੰਦੇ ਇਸ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਬਿਆਨਬਾਜ਼ੀ ਕਰ ਵੀ ਰਹੇ ਨੇ, ਇਹਨਾਂ ਸਾਰਿਆਂ ਨੇ ਕਦੋਂ ਭਾਈ ਖਾਲਿਸਤਾਨੀ ਸਰਗਰਮੀਆਂ ਦੀ ਜਾਂ ਪੰਥਕ ਸਰਗਰਮੀਆਂ ਦੀ ਹਮਾਇਤ ਕੀਤੀ ਆ? ਮੈਂ ਤਾਂ ਕਦੇ ਨਹੀਂ ਦੇਖੇ। ਹਮੇਸ਼ਾ ਇਹ ਖਿਲਾਫ ਹੁੰਦੇ ਆ ਤੇ ਅੱਜ ਵੀ ਉਹ ਖਿਲਾਫ ਨੇ। ਉਹਨਾਂ ਨੇ ਹਮੇਸ਼ਾ ਆਪਣੀ ਡਿਊਟੀ ਕੀਤੀ ਹੈ ਤੇ ਅੱਜ ਵੀ ਕਰ ਰਹੇ ਨੇ। ਇਹਦੇ 'ਚ ਭਾਈ ਅਮਰਤਪਾਲ ਸਿੰਘ ਜਾਂ ਉਹਦੇ ਸਾਥੀਆਂ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਮੈਨੂੰ ਲੱਗਦਾ ਉਹਨਾਂ ਨੂੰ ਤਜਰਬਾ ਨਹੀਂ ਹੈਗਾ, ਉਹਨਾਂ ਨੂੰ ਇਹ ਗੱਲ ਲੱਗਦੀ ਆ ਵੀ ਇਹ ਕਿਵੇਂ ਹੋ ਗਿਆ ਕਿ ਇਹ ਖਿਲਾਫ ਬੋਲਦੇ ਆ। ਇਹਨਾਂ ਨੇ ਤਾਂ ਭਾਈ ਕਿਸੇ ਨੂੰ ਬਖਸ਼ਿਆ ਹੀ ਨਹੀਂ, ਇਹ ਤਾਂ ਹਮੇਸ਼ਾ ਹੀ ਖਿਲਾਫ ਬੋਲਦੇ ਹੁੰਦੇ ਆ। ਤਾਂ ਭਾਈ ਅਮਰਤਪਾਲ ਸਿੰਘ ਨੂੰ ਜਾਂ ਉਹਦੇ ਸਾਥੀਆਂ ਨੂੰ ਇਹ ਮੰਨ ਲੈਣਾ ਚਾਹੀਦਾ ਕਿ ਇਹ ਜਿਹੜੇ ਲੋਕ ਨੇ ਇਹ ਹਮੇਸ਼ਾ ਹੀ ਕੌਮੀ ਜਜ਼ਬਾਤਾਂ ਦੇ ਖਿਲਾਫ ਭੁਗਤਦੇ ਹੁੰਦੇ ਨੇ। ਕੌਮ ਜਿਹੜੀ ਆ ਉਹ ਤੁਹਾਡੇ ਹੱਕ 'ਚ ਆ, ਕੌਮ ਤੁਹਾਤੋਂ ਭੱਜਦੀ ਨਹੀਂ, ਪਰ ਇਹ ਤੁਸੀਂ ਦੇਖਣਾ ਕਿ ਕੌਮ ਦੇ ਹੱਕਾਂ, ਕੌਮ ਦੇ ਹਿੱਤਾਂ ਲਈ ਲੜਦੇ ਆ। ਕੋਈ ਇਹੋ ਜਿਹੀ ਗੜਬੜ, ਕੋਈ ਇਹੋ ਜਿਹੀ ਗਲਤੀ ਨਾ ਕਰ ਬੈਠਿਓ, ਉੱਥੇ ਕੌਮ ਟੋਕੂ ਵੀ। ਅਸੀਂ ਦੇਖ ਰਹੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ, ਇਹੋ ਜਿਹੀਆਂ ਸ਼ਖਸੀਅਤਾਂ ਜਿਨ੍ਹਾਂ ਦਾ ਅਸੀਂ ਸਤਿਕਾਰ ਕਰਦੇ ਹਾਂ, ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਆਪਦੇ ਵਿਚਾਰ ਦਿੱਤੇ ਨੇ ਕਿ ਸਾਨੂੰ ਸੋਚਣਾ ਚਾਹੀਦਾ ਸੀ ਤੇ ਸਾਨੂੰ ਗੁਰੂ ਸਾਹਿਬ ਦਾ ਸਰੂਪ ਉੱਤੇ ਨਹੀਂ ਸੀ ਲੈ ਕੇ ਜਾਣਾ ਚਾਹੀਦਾ। ਇੰਨੀ ਗੱਲ ਦੇ ਨਾਲ ਉਹਨਾਂ ਦੀ ਘਾਲ ਕਮਾਈ ਨੂੰ, ਉਹਨਾਂ ਦੇ ਸਾਰੇ ਕੀਤੇ ਨੂੰ ਇੱਕ ਸਕਿੰਟ ਦੇ ਵਿੱਚ ਖੇਹ ਕਰ ਦੇਣਾ, ਸੁਆਹ ਪਾਉਣ ਦੇਣੀ, ਇਹ ਗੱਲ ਬਹੁਤ ਮਾੜੀ ਹੈ। ਸਾਨੂੰ ਇਹ ਗੱਲ ਮੰਨਣੀ ਪਊਗੀ ਕਿ ਇਹਨਾਂ ਸਿੰਘਾਂ ਦੀਆਂ ਮਾਰੀਆਂ ਤੇਗਾਂ ਹੀ ਨੇ ਜਿਹਦੀ ਕਰਕੇ ਅੱਜ ਸਾਡੇ ਇੱਥੇ, ਮੈਂ ਇਹ ਕਹਿਣਾ ਕਿ ਸਾਡੇ ਸਿਰ ਤੇ ਜੇ ਦਸਤਾਰਾਂ ਨੇ ਜਾਂ ਅੱਜ ਦੀ ਸਿੱਖ ਨੌਜਵਾਨੀ ਜਿਹੜੀ ਮੈਦਾਨ ਦੇ ਵਿੱਚ ਖਾਲਿਸਤਾਨੀ ਪੰਥਕ ਸਰਗਰਮੀ ਦਾ ਝੰਡਾ ਚੱਕੀ ਹੈ, ਭਾਈ ਇਹ ਪਿਛਲੀ ਪੀੜ੍ਹੀ ਦੀਆਂ ਮਾਰੀਆਂ ਤੇਗਾਂ ਕਰਕੇ ਹੀ ਹੈ। ਜੇ ਭਾਈ ਦਿਲਾਵਰ ਸਿੰਘ ਪਿੰਡੇ ਨਾਲ ਬੰਬ ਬੰਨ ਕੇ ਬੇਅੰਤੇ ਨੂੰ ਨਾ ਉਡਾਉਂਦੇ ਤਾਂ ਅੱਜ ਸਾਡੇ ਵਰਗਿਆਂ ਚੋਂ ਪਤਾ ਨਹੀਂ ਕਿੰਨੇ ਕਦੇ ਝੂਠੇ ਪੁਲਿਸ ਮੁਕਾਬਲੇ ਬਣੇ ਹੋਣੇ ਸੀ। ਅੱਜ ਬਿਲਕੁਲ ਮਾਹੌਲ ਹੋਰ ਆ। ਅੱਜ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਹ ਗੱਲਾਂ ਅਜੀਬ ਲੱਗਣ, ਪਰ ਉਦੋਂ ਇਹੀ ਹਾਲ ਸੀ। ਆ ਸੁਣਿਆ ਨਾ, ਰਵਨੀਤ ਬਿੱਟੂ ਕੱਲ ਪਰਸੋਂ ਭਗਾਈ ਮਾਰਦਾ ਸੀ ਵੀ ਐਨਕਾਊਂਟਰ ਬਣਾਉਣ ਨੂੰ ਮਿੰਟ ਲੱਗਦਾ, ਤੇ ਵਾਕਿਆ ਹੀ ਉਦੋਂ ਮਿੰਟ ਲੱਗਦਾ ਸੀ ਭਾਈ, ਮਿੰਟ ਵੀ ਨਹੀਂ ਲੱਗਦਾ ਸੀ, ਸਕਿੰਟ ਲੱਗਦਾ ਸੀ। ਸੋ ਉਸ ਦੌਰ ਦੇ ਵਿੱਚ ਜਿਨ੍ਹਾਂ ਨੇ ਸੀਸ ਤਲੀ ਤੇ ਧਰ ਕੇ ਜ਼ੁਲਮ ਦਾ ਟਾਕਰਾ ਕੀਤਾ, ਉਹਨਾਂ ਦੀ ਕਮਾਈ ਆ ਕਿ ਅੱਜ ਅਜਨਾਲੇ ਦੇ ਵਿੱਚ ਜਦੋਂ ਸਿੰਘ ਗਏ ਆ ਤਾਂ ਮੂਹਰਿਓਂ ਉਹੋ ਜਿਹੀ ਪ੍ਰਤੀਕਰਮ, ਉਹੋ ਜਿਹੀ ਗੱਲ ਕਰਨ ਲੱਗਿਆ, ਅਗਲੇ ਹਜ਼ਾਰ ਵਾਰ ਸੋਚਦੇ ਆ ਵੀ ਕੋਈ ਸਿਆਪਾ ਹੀ ਨਾ ਗੱਲ ਪੈ ਜੀ। ਤੇ ਜਿਹੜੇ ਲੋਕ ਭਾਈ ਅਮਰਤਪਾਲ ਸਿੰਘ ਜੀ ਦੇ ਖਿਲਾਫ ਲਿਖਦੇ ਬੋਲਦੇ ਆ ਨਾ,
ਇਹ ਜਿਵੇਂ ਸਰਸੇ ਵਾਲਿਆਂ ਦਾ ਮੀਡੀਆ ਵਿੱਚ ਬੜਾ ਲਿਫਾਫਾ ਜਿਹਾ ਬਣਿਆ ਹੁੰਦਾ ਵੀ ਇਹਨਾਂ ਕੋਲੇ ਬੜੀਆਂ ਵੋਟਾਂ ਨੇ ਜੀ, ਤੇ ਜਦੋਂ ਵੋਟਾਂ ਪਈਆਂ ਨੇ ਆ ਪਿਛਲੇ 2-3 ਵਾਰੀ ਸਾਫ਼ ਜ਼ਾਹਿਰ ਹੋਇਆ ਵੀ ਐਵੇਂ ਹੀ ਲਿਫਾਫੇਬਾਜ਼ੀ ਆ, ਪੱਲੇ ਪੁੱਲੇ ਕੁਝ ਨਹੀਂ ਹੈਗਾ। ਇਵੇਂ ਹੀ ਕੌਮ ਜਿਹੜੀ ਆ ਉਹਨੂੰ ਸਭ ਪਤਾ ਕਿ ਕੌਣ ਸਹੀ ਆ, ਕਿੰਨਾ ਸਹੀ ਆ ਤੇ ਕਿੰਨਾ ਗਲਤ ਆ। ਇਹ ਨਹੀਂ ਕਿ ਉਹ ਬਿਲਕੁਲ ਹੀ ਕੌਮ ਕਿਸੇ ਦੇ ਉੱਤੇ ਅੱਖਾਂ ਵਿੱਚ ਕੇ ਮਗਰ ਤੁਰਦੀ ਆ। ਕੌਮ ਨੇ ਚਾਹੇ ਉਹ ਦਲ ਖਾਲਸਾ ਹੈ, ਚਾਹੇ ਮਾਨ ਦਲ ਹੈ, ਤੇ ਚਾਹੇ ਕੋਈ ਹੋਰ ਆ, ਹਰੇਕ ਦਾ ਪੂਰਾ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਗੱਲ ਦੀ ਕਿੰਨੀ ਕੁ ਸੱਚਾਈ ਆ, ਕਿੰਨਾ ਕਿ ਇਹਦੇ ਉੱਤੇ ਆਪਾਂ ਵਜਨ ਦੇਣਾ। ਸੋ ਕੌਮ ਦੇ ਵੱਲੋਂ ਬਿਲਕੁਲ ਬੇਝਿਜਕ ਹੋ ਜਾਣ ਦੀ ਲੋੜ ਆ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ। ਦੂਜਾ ਇਹ ਕਿ ਪਹਿਲੋਂ ਵਾਲੀ ਲਹਿਰ ਦੇ ਯੋਧਿਆਂ ਜੁਝਾਰੂਆਂ ਨੂੰ, ਜਥੇਬੰਦੀਆਂ ਨੂੰ ਐਵੇਂ ਨਿੰਦਣ ਭੰਡਣ ਦੀ ਲੋੜ ਨਹੀਂ। ਤੀਜਾ ਇਹ ਕਿ ਜਿਹੜੇ ਜਜ਼ਬਾਤੀ ਸਮਰਥਕ ਐਵੇਂ ਚੀਕਾਂ ਮਾਰੀ ਜਾਂਦੇ ਆ ਕਿ ਜੀ ਫਲਾਨਾ ਨੂੰ ਇਹਦੇ ਨਾਲ ਹੋਣਾ ਚਾਹੀਦਾ, ਧਮਕਾਨਾ ਇਹਦੇ ਮਗਰ ਹੋਣਾ ਚਾਹੀਦਾ ਤਾਂ ਹੀ ਗੱਲ ਬਣੂ। ਭਾਈ ਕੌਮ ਜਿਹੜੀ ਆ ਉਹ ਬਿਲਕੁਲ ਨਾਲ ਆ, ਕੋਈ ਇਹੋ ਜੀ ਗੱਲ ਨਹੀਂ। ਭਾਈ ਅਮਰਤਪਾਲ ਸਿੰਘ ਅੱਗੇ ਵਧਣ, ਜਿਉਂ-ਜਿਉਂ ਅੱਗੇ ਵਧਣਗੇ ਤਿਉਂ-ਤਿਉਂ ਸਾਰੀ ਗੱਲ ਦਾ ਨਖੇੜਾ ਹੁੰਦਾ ਜਾਊਗਾ। ਤੇ ਜਿਹੜੇ ਖਿਲਾਫ ਨੇ ਉਹਨਾਂ ਨੂੰ ਗਾਲਾਂ ਕੱਢ ਕੇ, ਉਹਨਾਂ ਨੂੰ ਮਾੜਾ ਚੰਗਾ ਬੋਲ ਕੇ ਤਾਂ ਹਮੈਤੀ ਬਣਾਇਆ ਨਹੀਂ ਜਾ ਸਕਦਾ। ਪਿੱਛੇ ਜੇ ਮਨਜੀਤ ਸਿੰਘ ਜੀਕੇ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ, ਉਹ ਅਮਰੀਕਾ ਗਏ ਤੇ ਉੱਥੇ ਕੁਝ ਸਿੱਖ ਨੌਜਵਾਨਾਂ ਨੇ ਮਾਰਕੁੱਟ ਕੀਤੀ ਕਿ ਤੁਸੀਂ ਸਿੱਖ ਰੈਫਰੈਂਡਮ ਦੀ ਹਮਾਇਤ ਕਰੋ। ਉਦੋਂ ਵੀ ਮੈਂ ਇਹ ਵਿਚਾਰ ਦਿੱਤਾ ਸੀ ਕਿ ਇਸ ਨਾਲੋਂ ਤਾਂ ਇਹਨੂੰ ਸੱਦਦੇ ਪ੍ਰੋਗਰਾਮ ਦੇ ਵਿੱਚ ਕਿ ਇੱਥੇ ਆ ਕੇ ਦੱਸ ਭਾਈ ਵੀ ਖਾਲਿਸਤਾਨ ਕਿਉਂ ਨਹੀਂ ਚਾਹੀਦਾ, ਤੇ ਅਸੀਂ ਤੈਨੂੰ ਦੱਸਾਂਗੇ ਖਾਲਿਸਤਾਨ ਕਿਉਂ ਚਾਹੀਦਾ। ਸੰਗਤਾਂ ਦੇ ਸਾਹਮਣੇ ਸਾਰਾ ਕੇਸ ਪੁੱਟ ਕਰ ਦਿੰਦੇ ਆ, ਜੇ ਤੇਰੀ ਗੱਲ ਸੰਗਤਾਂ ਨੂੰ ਮਨਜ਼ੂਰ ਹੋਊਗੀ ਉਹ ਵੀ ਪਤਾ ਲੱਗ ਜੂ, ਜੇ ਸਾਡੀ ਗੱਲ ਮਨਜ਼ੂਰ ਹੋ ਸੰਗਤਾਂ ਨੂੰ। ਤੇ ਉੱਥੇ ਖਾਲਿਸਤਾਨ ਦੇ ਹੱਕ ਚ ਗਾਂਧੀ ਹੋਣੀ ਸੀ, ਤੇ ਮਨਜੀਤ ਸਿੰਘ ਜੀਕੇ ਉੱਥੇ ਆਪੇ ਹੀ ਸੰਗਤਾਂ ਦੇ ਸਾਹਮਣੇ ਨੀਵੀਂ ਪਾ ਕੇ ਆ ਜਾਂਦਾ। ਪਰ ਉਹਨੂੰ ਮਾਰ ਕੁੱਟ ਕੇ ਤਾਂ ਆਪਾਂ ਉਹਨੂੰ ਵਿਰੋਧੀ ਬਣਾਵਾਂਗੇ। ਕੀ ਆਪਾਂ ਹਰ ਇੱਕ ਸਿੱਖ ਨੂੰ ਵਿਰੋਧੀ ਬਣਾਉਣਾ ਕਿ ਹਮੇਤੀ ਬਣਾਉਣਾ? ਸੋ ਜਿਹੜੇ ਲੋਕ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਨੇ ਉਹ ਸਦਾ ਹੀ ਖਾਲਿਸਤਾਨੀਆਂ ਦੇ ਖਿਲਾਫ ਰਹੇ ਨੇ, ਉਹ ਸਦਾ ਹੀ ਪੰਥਕ ਚੇਤਨਾ ਦੇ ਉਲਟ ਭੁਗਦੇ, ਆਪਦੇ ਆਪ ਨੂੰ ਸਮਝਦੇ ਬੜੇ ਸਿਆਣੇ ਆ, ਪਰ ਅਸਲ ਵਿੱਚ ਉਹ ਭਾਰਤ ਮਾਤਾ ਕੀ ਜੈ ਵਾਲੇ ਨੇ। ਉਹਨਾਂ ਨੇ ਹਰ ਮੌਕੇ ਉੱਤੇ ਸਿੱਖ ਜਜ਼ਬਾਤਾਂ ਦੇ ਖਿਲਾਫ ਭੁਗਤਣਾ ਹੁੰਦਾ, ਚਾਹੇ ਅਜਨਾਲੇ ਦੇ ਵਿੱਚ ਕੁਝ ਵਾਪਰਦਾ ਚਾਹੇ ਨਾ ਵਾਪਰਦਾ, ਇਹਨਾਂ ਦੇ ਖਿਲਾਫ ਹੀ ਰਹਿਣਾ ਸੀ। ਅਗਲੀ ਗੱਲ ਹੋਰ ਦੱਸ ਦਿੰਦੇ, ਜੇ ਭਵਿੱਖ ਦੇ ਵਿੱਚ ਕੋਈ ਵੀ ਚੰਗਾ ਮਾੜਾ ਘਟਨਾਕ੍ਰਮ ਵਾਪਰਿਆ, ਚਾਹੇ ਉਹ ਕਿੰਨਾ ਵੀ ਮਰਜ਼ੀ ਚੰਗਾ ਹੋਵੇ, ਤਾਂ ਵੀ ਇਹਨਾਂ ਲੋਕਾਂ ਨੇ ਖਿਲਾਫ ਬੋਲਣਾ। ਇਹ ਹੱਕ 'ਚ ਬੋਲ ਹੀ ਨਹੀਂ ਸਕਦੇ, ਪਰ ਇਹਨਾਂ ਤੋਂ ਹੱਕ 'ਚ ਬੁਲਵਾ ਕੇ ਲੈਣਾ ਵੀ ਕੀ ਹੈ? ਜਿਹੜੀ ਪਿਛਲੀ ਪੀੜ੍ਹੀ ਸੀ ਜਦੋਂ ਉਹ ਮੈਦਾਨ ਵਿੱਚ ਆਈ, ਉਹਨਾਂ ਨੇ ਆਪਦਾ ਨਿਸ਼ਾਨਾ ਮੁੱਖ ਰੱਖਿਆ ਕਿ ਅਸੀਂ ਦੁਸ਼ਟਾਂ ਦੇ ਸੋਧੇ ਲਾਉਣੇ ਆ ਤੇ ਅਸੀਂ ਖਾਲਿਸਤਾਨ ਦੀ ਸਿਰਜਣਾ ਲਈ ਜੋ ਕੁਝ ਕਰ ਸਕਦੇ ਆ ਉਹ ਕਰਨਾ, ਤੇ ਉਹਨਾਂ ਨੇ ਬੇਝਿਜਕ ਹੋ ਕੇ ਕੀਤਾ। ਅੱਜ ਵੀ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ, ਜਿਵੇਂ ਉਹ ਅਰਜਨ ਨੂੰ ਪੁੱਛਿਆ ਸੀ ਨਾ ਤੈਨੂੰ ਕੀ ਦਿਖਦਾ, ਕਹਿੰਦਾ ਚਿੜੀ ਦੀ ਅੱਖ ਦਿਖਦੀ। ਸੋ ਚਿੜੀ ਵੀ ਨਾ ਦਿਖੇ, ਉਹਦੀ ਅੱਖ ਦਿਖੇ। ਆਪਦੇ ਨਿਸ਼ਾਨੇ ਵੱਲ ਨੂੰ ਸਿੱਧਤ ਹੋ ਕੇ ਕਦਮ ਚੱਕਣ ਦੀ ਲੋੜ ਆ। ਤੇ ਚੰਗੀ ਗੱਲ ਹੈ ਕਿ ਇਸ ਸਮੁੱਚੇ ਘਟਨਾਕ੍ਰਮ ਦੌਰਾਨ ਸਿੱਖ ਨੌਜਵਾਨਾਂ ਦੇ ਅੰਦਰ ਪੰਥ ਪ੍ਰਸਤੀ ਦਾ ਮਾਦਾ ਵਧਿਆ। ਇਹ ਤਾਂ ਕਹਿੰਦੇ ਆ ਨਾ ਰੈਡੀਕਲਿਜ਼ਮ ਵਧਿਆ। ਅੱਛਾ, ਇੱਥੇ ਪਿੱਛੇ ਜੇ ਕੁਝ ਅਫਸਰਾਂ ਦੀ ਡਿਊਟੀ ਲਾਈ ਗਈ ਪੰਜਾਬ 'ਚ ਕਿ ਅੱਡ-ਅੱਡ ਖਿੱਤਿਆਂ 'ਚ ਆਹ ਸਿੱਖ ਨੌਜਵਾਨਾਂ ਨੂੰ ਸੱਦ ਕੇ ਇਹਨਾਂ ਦਾ ਡੀ ਰੈਡੀਕਲਾਈਜੇਸ਼ਨ ਕਰਨਾ, ਤੇ ਉਹ ਡੀ ਰੈਡੀਕਲਾਈਜੇਸ਼ਨ ਤਾਂ ਨਹੀਂ ਹੋਇਆ, ਪਰ ਆ ਜਿਹੜਾ ਸਾਰਾ ਵਰਤਾਰਾ ਚੱਲ ਰਿਹਾ ਇਹਦੇ ਕਰਕੇ ਪੰਥ ਦੇ ਅੰਦਰ ਰੈਡੀਕਲਿਜ਼ਮ ਯਾਨੀ ਕਿ ਪੰਥ ਪ੍ਰਸਤੀ ਦੀ ਭਾਵਨਾ ਜਿਹੜੀ ਆ ਉਹ ਜ਼ੋਰ ਫੜਦੀ ਜਾ ਰਹੀ ਆ। ਤੇ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਅਗਲੀ ਪੀੜ੍ਹੀ ਜਿਹੜੀ ਆ ਉਹਨੇ ਜਿਹੜਾ ਝੰਡਾ ਤੇ ਏਜੰਡਾ ਚੱਕ ਲਿਆ ਹੈ ਉਹ ਮੰਜ਼ਿਲ ਵੱਲ ਹੋਰ ਤੇਜ਼ੀ ਨਾਲ ਤੇ ਹੋਰ ਸਫਲਤਾ ਨਾਲ ਵਧੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।